ਇਹ ਮਾੜਾ ਬੰਦਾ ਸੋਚੇ, ਉਹਨੂੰ ਹੁਕਮਰਾਨਾਂ ਤੇ ਨਹੀਂ ਨਾ ਇਹ ਸੋਚਣਾ ਵੀ ਮਾੜਾ ਕਿਵੇਂ ਗੁਜ਼ਾਰਾ ਕਰੇ। ਹੁਕਮਰਾਨਾਂ ਤੇ ਮੌਜਾਂ ਕਰਨੀਆਂ ਨੇ, ਭੁੱਖਾ ਮਰਨਾ ਤੇ ਗਰੀਬ ਨੇ ਮਰਨਾ। ਇਹ ਹੁਣ ਤੁਸੀਂ ਸੋਚੋ ਵੀ ਤੁਸੀਂ ਕਿਵੇਂ ਗੁਜ਼ਾਰਾ ਕਰਨਾ। ਇੱਕ ਚਲੋ ਟੈਕਸ ਲਾ ਕੇ ਇਹਨਾਂ ਨੇ ਦੇਣਾ, ਉਹ ਤਾਂ ਵੱਖਰੀ ਗੱਲ ਹੈ, ਲੇਕਿਨ ਜਿਹੜੇ ਯੂਨਿਟ ਵੱਧ ਲਾ ਰਹੇ ਨੇ ਇਹ ਤਾਂ ਸਰਾਸਰ ਜ਼ਿਆਦਤੀ ਨਹੀਂ। ਇਹ ਤਾਂ ਮਾਰਨ ਡੇ ਨੇ ਆਵਾਮ ਨੂੰ। ਉਂਝ ਹੀ ਆਖਣ ਸਾਨੂੰ ਮੁਲਕ 'ਚ ਬਾਹਰ ਟੁਰ ਜਾਈਏ, ਸਾਨੂੰ ਉਂਝ ਹੀ ਫੈਰ ਮਰਵਾ ਛੱਡਣ। ਇਹ ਕਿਹੜਾ ਤਰੀਕਾ ਇਹਨਾਂ ਦਾ? ਮਜ਼ਦੂਰ ਬੰਦੇ ਆ, ਫੈਕਟਰੀ 'ਚ ਕੰਮ ਕਰਨੇ ਆ, ਠੀਕ ਹੈ। 50,000 ਰੁਪਇਆ ਤਨਖਾਹ ਹੈ, 23,000 ਬਿੱਲ ਆ ਗਿਆ। ਬਿੱਲ ਤਾਰੀ ਲੈ ਕੇ ਰੋਟੀ ਖਾਈਏ। ਸਾਡੀ ਹੁਕੂਮਤ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਐਡੇ ਬਗੈਰਤ ਹੋ ਗਏ ਨੇ, ਮਾਂ ਬੰਦੇ ਨੂੰ ਖੂਨ ਚੂਸਦੇ ਪਏ। ਉਂਝ ਤੁਹਾਨੂੰ ਮਾਰ ਛੋੜੋ, ਤਰਫਾ ਤੋਂ ਮੰਗਦੇ ਨੇ, ਠੀਕ ਹੈ। ਸਹਿ ਕੇ ਇੱਕੋ ਤੁਹਾਨੂੰ ਕੁਛ ਸ਼ਹਿਰ ਦਿਓ, ਅਸੀਂ ਮੱਡੇ 'ਚ ਖਾ ਗਏ। ਲੋਕਾਂ ਘਰ ਪਰੋਲੀਆਂ ਮਾਰਨੀਆਂ, ਹੋਰ ਕੀ ਕਰਨੀ। ਇਹਨਾਂ ਦੀ ਜਾਨ ਨੂੰ ਰਹੀਏ। 32,000 ਸਾਨੂੰ ਬਿੱਲ ਖਲਾ ਛੱਡਦੇ। ਨਿੱਕੇ ਨਿੱਕੇ ਬੱਚੇ ਨੇ, ਦਿਲ ਤੇ ਕਰਦਾ ਜ਼ਹਿਰ ਖਾਏ ਨਾਲ ਆਪ ਮਰ ਜਾਈਏ, ਨਾਲ ਇਹਨਾਂ ਨੇ ਬੱਚਿਆਂ ਨੇ ਮਾਰ ਲਈ। ਇਹਨਾਂ ਨੇ ਤੇ ਨਹੀਂ ਸਾਡੇ ਤੇ ਤਰਸ ਖਾਣਾ। ਆਪਣੇ ਖਿੱਤੇ ਭਰਦੇ ਫਿਰਦੇ ਨੇ, ਸਾਡੇ ਗਰੀਬ ਲੋਕਾਂ ਵਾਲੇ ਵਹਿੰਦੇ ਨਹੀਂ ਆ। ਤੇ ਕਿਹਨੂੰ ਵੋਟ ਪਾਇਆ ਹਜੇ? ਨਵਾਜ਼ ਸ਼ਰੀਫ ਦੀ ਜਾਨ ਨੂੰ ਰਹਾ ਸੀ। ਇਹ ਜਿਹੜੀ ਸਾਡੀ ਭੈਣ ਮਰੀਮ ਨਵਾਜ਼ ਬਣਦੀ ਫਿਰਦੀ, ਇਹ ਸਾਨੂੰ ਕਾਂਦੀ ਹੈ ਪਈ। ਇਹ ਸਾਡੀ ਭੈਣ ਹੈ, ਭੈਣ ਬਣ ਕੇ ਲੁੱਟਣ ਦੀ। ਉਹਦੇ ਤੇ ਆਂਦੀ ਸੀ ਸਾਡੀ ਭੈਣ ਆ, ਮੈਂ ਤੁਹਾਡੀ ਭੈਣ ਆ, ਮੈਂ ਤੁਹਾਡੀ ਮਾਂ ਵਾ। ਇਹ ਮਾਂ ਵੀ ਆ ਭੈਣ। 32,000 ਬਿੱਲ ਖਲਾ ਕੇ ਸਾਡੇ ਸਿਰਾਂ 'ਚ ਅੱਗ ਪਿਲਾਉਂਦੀ ਹੈ। ਬੱਚਿਆਂ ਨੂੰ ਖਵਾਈਏ ਕਿ ਇਹਨਾਂ ਦੇ ਖਿੱਸੇ ਪੜੀਏ? ਇਹ ਦੱਸ ਦਿਓ ਸਾਨੂੰ, ਕਿੱਥੇ ਜਾਈਏ ਇਹਨਾਂ ਨੂੰ ਲੈ ਕੇ? ਇਹਨਾਂ ਦੀ ਜਾਨ ਨੂੰ ਨਾ ਰਹੀਏ ਤੇ ਹੋਰ ਕੀ ਕਰੀਏ? ਲੋਕਾਂ ਘਰਾਂ 'ਚ ਕੰਮ ਕਰਨੀਆਂ, ਬੰਦਾ ਮੇਰਾ ਕੁਲਫੀਆਂ ਲਾਂਦਾ ਤੇ ਇੰਨਾ ਬਿੱਲ ਘੱਲਦੇ ਨੇ ਪਿਆ। ਤੇ ਨਾਕਲੀ ਦਾ ਕਿਹੜੇ ਪਾਸੇ ਜਾਈਏ ਅਸੀਂ? ਆ ਤੇ ਨਾਕਲੀ ਦਾ ਬੜੇ ਮਜਬੂਰ ਹੋ ਕੇ ਤੇ ਮੇਰੀ ਗੱਲ ਸੁਣੇ ਕੰਮ ਕਰਨ ਦੇ। ਤਦ ਵਾਸਤੇ ਹੀ ਕਹਿੰਦੇ ਸਾਡੀ ਕੋਈ ਪੁਕਾਰ ਸੁਣੇ, ਕੋਈ ਸਾਡੀ ਨਹੀਂ ਸੁਣਦਾ ਹੈ ਪਿਆ। ਉੱਥੇ ਤੇ 100 200 ਵਾਸਤੇ ਅਸੀਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਉਹਨੀਆਂ ਮਤੇ ਆਉਂਦੇ ਆ, ਇੰਨੇ ਬਿੱਲ ਆਉਂਦੇ। ਇੰਨੀਆਂ ਤਾਂ ਸਾਡੀਆਂ ਤਨਖਾਹਾਂ ਵੀ ਕੋਈ ਨਹੀਂ ਆ ਜਿਹੜਾ ਅਸੀਂ ਇੰਨੇ ਬਿੱਲ ਭਰ ਸਕੀਏ। ਇਹ ਬਿੱਲ ਮੁੱਕਣੇ ਤਾਂ ਗੈਸ ਦਾ ਬਿੱਲ 10,000 ਕੱਲ ਛੱਡਣਾ। ਉਹ ਤਾਂ ਕਰੀਏ ਕਿਹੜੇ ਪਾਸੇ ਜਾਈਏ? ਕਿਹੜੀਆਂ ਚੀਜ਼ਾਂ ਵੇਚੀਏ ਅਸੀਂ? ਘਰ ਦੇ ਸਮਾਨ ਵੇਚ ਅਸੀਂ ਬਿੱਲਾਂ ਤੇ ਤਾਰਦੇ ਆਂ ਪਏ। ਕੋਈ ਸਮਝ ਨਹੀਂ ਆਉਂਦੀ ਹੈ ਹੁਣ ਅਸੀਂ ਕਿਹੜੀ ਚੀਜ਼ ਵੇਚਣੀ ਹੈ ਤੇ ਕਿਵੇਂ ਬਿੱਲ ਤਾਰਨੇ ਨੇ। ਕਿਵੇਂ ਅਸੀਂ ਮਰੀਮ ਨਵਾਜ਼ ਦਾ ਸਾਡਾ ਰੋਣਾ ਵੀ ਨਹੀਂ ਸੁਣਦੀ ਹੈ ਪਈ। ਕਿੱਥੋਂ ਖਾਣਾ, ਬੱਚਿਆਂ ਨੂੰ ਕਿੱਥੋਂ ਦੇਣਾ, ਆਪੂ ਕਿੱਥੋਂ ਖਾਣਾ, ਦਵਾਈਆਂ ਕਿੱਥੋਂ ਟੋਰਨੀਆਂ ਨੇ? ਦਿਲ ਦੇ ਬੰਦੇ ਦੀਆਂ ਦਵਾਈਆਂ ਕਿੰਨੀਆਂ ਮਹਿੰਗੀ, ਕਿੱਥੋਂ ਲਿਆ ਕਟੋਰ। ਮੁੰਡਾ ਰੋਂਦਾ ਪਰੇਸ਼ਾਨ ਹੁੰਦਾ ਨਹੀਂ ਪੁੱਤਰਾ ਮੈਂ ਮਰ ਜਾ, ਮੇਰੀ ਦਵਾਈ ਨਾ ਤੁਲਿਆ, ਬੱਚਿਆਂ ਨੂੰ ਰੋਟੀ ਖਵਾ ਲੈ। ਤੇ ਤੁਹਾਨੂੰ ਕਿੰਨਾ ਬਿੱਲ ਆਇਆ? ਸਾਨੂੰ ਪਿਛਲੇ ਮਹੀਨੇ ਵੀ 17,000 ਖੁੱਟਿਆਂ ਨੇ ਭੇਜਿਆ, ਅੱਗੋਂ ਵੀ 17,000 ਭੇਜ ਦਿੱਤਾ ਨੇ। ਇੱਕ ਮੇਰਾ ਪੁੱਤਰ ਇੱਕ ਮਾਂ ਨਾਲ, ਆਪ ਮੈਂ ਦਿਲ ਦੀ ਮਰੀਜ਼ ਆ। ਇਹ ਆਪਣੇ ਨਿੱਕੇ ਬੱਚੇ ਨੇ, ਉਹਨਾਂ ਦਾ ਢਿੱਡ ਟੋਰੀਏ ਕਿ ਇਹਨਾਂ ਦਾ ਢਿੱਡ ਟੋਰੀਏ। ਅੱਲਾ ਕੱਖ ਨਾ ਨੇ ਰਵੇ, ਨਾ ਨਵਾਜ਼ ਸ਼ਰੀਫ ਦਾ ਤੇ ਨਾ ਇਮਰਾਨ ਖਾਨ ਦਾ। ਜੇਲਾਂ 'ਚ ਤਰੱਕਣ ਜੋਗੇ ਰਹਿ ਜਾਣ, ਉੱਥੇ ਸੜਦੇ ਰਹਿਣ ਤੇ ਇਹਨਾਂ ਨੂੰ ਪਤਾ ਲੱਗੇ ਵੀ ਆਵਾਮ ਵੀ ਸੜਦੀ ਏ। ਇਹ ਵੀ ਰੋਂਦੀ ਹੈ ਵੀ ਸਾਡੀ ਜਾਨ ਨੂੰ। ਬੰਦਾ ਮੇਰਾ ਮਰ ਗਿਆ, ਮੈਂ ਰੰਡੀ ਰਾਨਾ ਅੱਗੋਂ ਮੈਂ ਬਿਮਾਰ ਆ, ਸ਼ੂਗਰ ਹੈ, ਬਲੱਡ ਹੈ, ਦਿਲ ਦੀ ਮਰੀਜ਼ ਆ। ਇਹ ਚੰਗਾ ਇਹਨਾਂ ਨੂੰ ਖੁੱਟਿਆਂ ਨੇ ਸਾਡੀ ਜਾਨ ਨੂੰ ਖਾ ਸੜਿਆ। ਅੱਲਾ ਇਹਨਾਂ ਦਾ ਕੱਖ ਨਾ ਰਵੇ। ਆ ਪੇਸੀਆਂ 'ਚ ਬੈਠਣ, ਅਸੀਂ ਪੱਖਿਆਂ ਤੋਂ ਵੀ ਮਜਬੂਰ ਆ। ਮੇਰੇ ਬੰਦੇ ਦਾ ਐਕਸੀਡੈਂਟ ਹੋਇਆ, ਰਕਸ਼ਾ ਚਲਾਉਂਦਾ, ਹੁਣ ਵੀ ਉਹ ਬਿਮਾਰ ਹੈ, ਘਰ ਪਿਆ। ਮੈਂ ਆਪੇ ਕਾਲੇ ਸਰਕਾਰ ਦੀ ਮਰੀਜ਼ ਆ। ਇਹਨਾਂ ਦੀ ਫੋੜੀ ਪਈ, ਅਸੀਂ ਕਿਰਾਏ ਦਈਏ, ਅਸੀਂ ਇਹਨਾਂ ਦੇ ਬਿੱਲ ਪੂਰੇ ਕਰੀਏ। 2-2 ਕਿਲੋ ਮੁੰਡੇ ਕੋ ਆਟਾ ਲੈ ਕੇ ਰੋਟੀ ਪਕਾਉਂਦੇ ਆ। 500 ਰੁਪਇਆ, ਕਦੀ 300 ਰੁਪਇਆ, ਕਿੱਥੇ ਜਾਈਏ ਸਾਨੂੰ ਦੱਸੋ? ਇਹਨਾਂ ਵੋਟ ਲੈ ਲੱਗਿਆ ਬੂਹੇ ਭਰਨੇ, ਮਾਂ ਜੀ ਖਾਲਾ ਜੀ। ਹੁਣ ਉਹਨੇ ਫੋੜੀ ਪੈ ਗਈ ਨੇ, ਨਾ ਨਵਾਜ਼ ਤੇ ਨਾ ਇਮਰਾਨ ਚੰਗਾ। ਅੱਲਾ ਕਰਕੇ ਸਾਡੀਆਂ ਝੋਲੀਆਂ ਤੁਹਾਨੂੰ ਗੌਰੇ ਪੈ ਜਾਣ, ਤੁਹਾਨੂੰ ਦੰਦਲਾ ਪੈ ਜਾਣ, ਤੁਸੀਂ ਮਰ ਜਾਓ ਅੱਲਾ ਕਰਕੇ। ਤੇ ਹੁਣ ਕਿਵੇਂ ਮੇਰੀ ਭੈਣ ਤੇਰਾ ਗੁਜ਼ਾਰਾ ਹੋਵੇਗਾ? ਹੁਣ ਪਤਾ ਨਹੀਂ ਅਸੀਂ ਕੀ ਕਰਾਂਗੇ, ਮੰਗ ਕੇ ਖਾਵਾਂਗੇ, ਬੱਚਿਆਂ ਨੂੰ ਖਵਾਵਾਂਗੇ। ਕਿਰਾਇਆ ਤੇ ਅਸੀਂ ਰਹਿੰਦੇ ਸਾਰੀ ਦਿਹਾੜੀ ਬਾਹਰ ਰਹੀਦਾ ਤੇ ਇੰਨਾ ਸਾਡਾ ਬਲਦਾ ਨਹੀਂ ਜਿੰਨਾ ਸਾਨੂੰ ਬਿੱਲ ਘੱਲਿਆ ਵੇ। ਅਸੀਂ ਕੀ ਕਰੀਏ ਹੁਣ? ਇਹ ਬੱਚੇ ਨੇ ਛੋਟੇ ਛੋਟਿਆਂ ਨੂੰ ਮੰਗ ਕੇ ਉਹਨਾਂ ਨੂੰ ਖਵਾਣਾ ਕਿ ਬਿੱਲ ਧਾਰ। ਕਿਰਾਏ ਤੇ ਰਹਿੰਦੇ ਆ। ਮੀਆਂ ਮੇਰੇ ਨੂੰ ਸੱਟ ਲੱਗ ਗਈ, ਉਹ ਕਮਾਉਂਦਾ ਨਹੀਂ। ਮੈਨੂੰ ਦਿਲ ਦਾ ਮਸਲਾ, ਕਿਰਾਇਆ ਕਰੀਏ, ਬਿੱਲ ਤਾਰੀਏ, ਬਾਟੇ ਬੁੱਟੇ ਕੱਪੜੇ ਪਾਈ ਫਿਰਨੇ ਆ, ਕੱਪੜੇ ਵੀ ਨਹੀਂ ਸਵਾਦ ਦੇ ਲੱਭਦੇ। ਕੀ ਕਰੀਏ ਫਿਰ? ਬੱਚੇ ਵੀ ਆਂਦੇ ਨੇ ਛਾਵਾਂ ਖਵਾ ਲੋ, ਰੋਟੀ ਖਵਾ। ਮਹਾ ਰੋਟੀ ਵੀ ਨਹੀਂ ਸਾਡੀ ਪੂਰੀ ਹੁੰਦੀ। ਅਸੀਂ ਹੁਣ ਕਿੱਥੇ ਜਾਈਏ? ਆਪੇ ਮੈਂ ਫਟਵਾ ਦੇਣੀ ਆ। ਬੱਚੇ ਮੇਰੇ ਸਾਥ ਵੇ, ਨਿੱਕੇ ਨਿੱਕੇ ਬੱਚੇ ਮੇਰੇ, ਮੈਂ ਕੀ ਕਰਾਂ? ਕਿਰਾਇਆ ਭਰਾਂ ਕੀ ਕਰਾਂ? ਬਿੱਲ 10,000 ਰੁਪਏ ਬਿੱਲ ਆ ਗਿਆ। ਮੀਆਂ ਮੇਰਾ ਕੋਈ ਨਹੀਂ ਆਇਆ ਤੇ ਮੈਂ ਕੀ ਕਰਾਂ? ਬੱਚਿਆਂ ਨੂੰ ਖਵਾਵਾਂ, ਬਿੱਲ ਭਰਾਂ। 7 ਮੰਜੀਆਂ ਸਾਡੀਆਂ ਜਿਹੜੀਆਂ ਅਸੀਂ ਸਾਰੀਆਂ ਇੱਕ ਪੱਕੇ ਥੱਲੇ ਢਾ ਕੇ ਸੌਂਦੇ। ਸਾਰੀ ਰਾਤ ਅਸੀਂ ਬੱਤੀਆਂ ਬੰਦ ਰੱਖਨੇ ਆ, ਬੱਚਿਆਂ ਦੇ ਕੱਪੜੇ ਭਿਉਂ ਕੇ ਦੇਨੇ ਆ। ਗਰਮੀ ਹੈ, ਮੀਆਂ ਸਾਡਾ ਮੇਰਾ ਬਿਮਾਰ, ਦਿਹਾੜੀ ਲੱਗਦੀ ਨੇ ਉਹਨਾਂ ਕੋਲੋਂ, ਕਦੇ ਲੱਭਦੀ ਕਦੇ ਨਹੀਂ ਲੱਭਦੀ। ਤੇ 14,000 ਰੁਪਇਆ ਬਿੱਲ ਤੇ ਕਿੱਥੋਂ ਤਾਰਨਾ ਸੀ? ਇਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ। ਆਪੇ ਤੇ ਏਸੀਆਂ ਥੱਲੇ ਰਹਿੰਦੇ ਨੇ, ਇਹਨਾਂ ਦੇ 1 ਮਿੰਟ ਨਹੀਂ ਪਸੀਨੇ ਨਾਲ ਕੋ ਚੱਲੇ ਜਾਂਦੇ। ਤੇ ਜਿਹੜੀ ਇੱਥੇ ਆਵਾਮ ਭੁੱਖੀ ਮਰਦੀ ਪਈ ਹੈ ਤੇ ਬਿੱਲ ਤਾਰੀ ਜਾਂਦੀ, ਉਹਨਾਂ ਰੋਣਾ ਜਾਣ ਇਹਨਾਂ ਦੀ ਬਹਿ ਕੇ।
ਸਾਰੇ ਸਾਨੂੰ ਗੱਲਾਂ ਕਰਦੇ ਦਵੋ, ਹੋਰ ਨਵਾਜ਼ ਸ਼ਰੀਫ ਨੂੰ ਵੋਟ ਦਵੋ, ਹੋਰ ਮਰਜ਼ੀ ਨਵਾਜ਼ ਨੂੰ ਦਵੋ। ਹੋਰ ਨਾ ਹੋਟਲਾਂ ਤੇ ਬੜਾ ਜ਼ਿਆਦਾ ਕਹਿੰਦੀ ਆਟਾ ਸਸਤਾ ਕਰੋ ਤੇ ਕਰੋ, ਤੇ ਇੱਥੇ ਨਹੀਂ ਆ ਸਕਦੀ। ਇੱਥੇ ਆ ਕੇ ਵੇਖੇ ਨਾ, ਇੱਥੇ ਏਸੀ ਚੱਲਣ ਦੇ ਨੇ, ਸਾਰੀ ਉਮਰ ਕੂਲਰ ਨਹੀਂ ਲਿਆ ਗਿਆ ਇੱਕ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਸਾਹਿਬੋ ਕਿੱਡਾ ਸੋਹਣਾ ਕਿਸੇ ਲਿਖਿਆ ਸੀ ਭਈ जिस दौर में लुट जाए गरीबों की कमाई, उस दौर के सुल्तान से कोई भूल हुई है। ਸਾਹਿਬੋ ਅਸੀਂ ਜਿਸ ਦੌਰ ਦੇ ਵਿੱਚ ਜ਼ਿੰਦਾ ਵਾਂ, ਸੱਚੀ ਗੱਲ ਤੇ ਇਹ ਵੇ ਕਿ ਜ਼ਿੰਦਾ ਰਹਿਣਾ ਸਾਡੇ ਹੁਕਮਰਾਨਾਂ ਨੇ ਮੁਸ਼ਕਲ ਕਰਕੇ ਰੱਖ ਦਿੱਤਾ ਹੈ। 2 ਵੇਲੇ ਦੀ ਰੋਟੀ ਪੂਰੀ ਨਹੀਂ ਹੁੰਦੀ, ਗਰੀਬ ਆਦਮੀ ਦੀ ਕੁਵਤ ਖਰੀਦ ਖਤਮ ਹੋ ਕੇ ਰਹਿ ਚੁੱਕੀ ਹੈ। ਉੱਤੋਂ ਯੂਟਿਲਿਟੀ ਬਿਲਸ ਇੰਨੇ ਜ਼ਿਆਦਾ ਆ ਰਹੇ ਨੇ ਕਿ ਅੱਜ ਬਿਜਲੀ ਦੇ ਬਿੱਲ ਆਏ ਨੇ ਤੇ ਬਿੱਲ ਕੀ ਆਏ ਨੇ, ਸਾਰੇ ਲੋਕੀ ਵੀ ਘਰੋਂ ਬਾਹਰ ਨਿਕਲ ਆਏ ਨੇ। ਸਾਹਿਬੋ ਹੁਕਮਰਾਨਾਂ ਨੂੰ ਯੂਟਿਲਿਟੀ ਬਿਲਸ ਮਾਫ ਨੇ। ਜਿੱਡਾ ਵੱਡਾ ਕੋਈ ਅਫਸਰ ਹੈ ਉਹਨੂੰ ਓਨੀਆਂ ਹੀ ਰਿਆਇਤਾਂ ਹਾਸਲ ਨੇ, ਜਦੋਂ ਕਿ ਇਸ ਮੁਲਕ ਦਾ ਗਰੀਬ ਜਿਹੜਾ ਹੈ, ਜਿਹਦਾ ਵੋਟ ਓਡਾ ਹੀ ਭਾਰਾ ਹੈ, ਜਿਹੜਾ ਇੱਕ ਅਮੀਰ ਤਰੀਨ ਆਦਮੀ ਦਾ, ਇੱਕ ਸਭ ਤੋਂ ਵੱਡੇ ਅਫਸਰ ਦਾ ਵੀ ਇੱਕੋ ਹੀ ਵੋਟ ਹੈ ਤੇ ਗਰੀਬ ਦਾ ਵੀ ਇੱਕੋ ਹੀ ਵੋਟ ਹੈ। ਪਰ ਹਮੇਸ਼ਾ ਹਕੂਮਤ ਦੇ ਮੁਜ਼ਾਲਮ ਦਾ ਨਿਸ਼ਾਨਾ ਮਾੜਾ ਆਦਮੀ ਬਣਦਾ ਹੈ, ਜਦੋਂ ਕਿ ਅਫਸਰਾਨ ਨੂੰ ਤੇ ਹੁਕਮਾ ਜਿਹੜੇ ਵੱਡੇ ਲਾਇਕ ਲੋਕ ਨੇ, ਵੱਡੇ ਹਾਕਮ ਨੇ, ਉਹਨਾਂ ਨੂੰ ਪਿਆਰਿਓ ਰਿਆਇਤਾਂ ਹੀ ਰਿਆਇਤਾਂ ਮਿਲਦੀਆਂ ਰਹਿੰਦੀਆਂ ਨੇ। ਅਸੀਂ ਮੁਹੱਲਾ ਬਸ਼ੀਰ ਕਲੋਨੀ ਦੇ ਵਿੱਚ ਤੁਹਾਨੂੰ ਲੈ ਕੇ ਆਏ ਹਾਂ। ਇੱਥੋਂ ਦੇ ਲੋਕਾਂ ਨੇ ਸਾਨੂੰ ਟੈਲੀਫੋਨ ਕਰਕੇ ਬੁਲਵਾਇਆ ਹੈ। ਬਿਜਲੀ ਦੇ ਬਿੱਲਾਂ ਬਾਰੇ ਇਹ ਲੋਕ ਇhtਜਾਜ ਕਰ ਰਹੇ ਨੇ ਤੇ ਹੁਕਮਰਾਨਾਂ ਨੂੰ ਕੀ ਆਖ ਰਹੇ ਨੇ। ਆਓ ਇਹਨਾਂ ਮੁਜ਼ਾਹਿਰੀਨ ਦੀ ਜ਼ੁਬਾਨੀ ਤੁਹਾਨੂੰ ਸੁਣਵਾਈਏ। ਆਓ ਸਾਡੇ ਨਾਲ। ਕੀ ਨਾਂ ਹੈ ਭਾਜੀ ਤੁਹਾਡਾ? ਮੇਰਾ ਨਾਮ ਨੂਰੁਲ ਹਸਨ ਜੀ। ਤੇ ਨੂਰੁਲ ਹਸਨ ਸਾਹਿਬ, ਤੁਸੀਂ ਡਿਸੇਬਲ ਹੋ, ਤੁਸੀਂ ਮਾਜ਼ੂਰ ਹੋ ਜੀ। ਕੀ ਕੰਮ ਕਰਦੇ ਹੋ? ਮੈਂ ਸਿਲਾਈ ਦਾ ਕਰਦਾ, ਉਹ ਨਹੀਂ ਹੁੰਦਾ ਹੁਣ, ਨਜ਼ਰ ਦੀ ਵੀਕਨੈਸ ਦੀ ਵਜ੍ਹਾ ਤੋਂ ਨਹੀਂ ਕਰ ਸਕਦਾ। ਟੇਲਰ ਮਾਸਟਰ ਸਾਹਿਬ, ਤੇ ਹੁਣ ਅੱਖਾਂ ਦੀ ਕਮਜ਼ੋਰੀ ਦੀ ਵਜ੍ਹਾ ਤੋਂ ਤੁਸੀਂ ਹੁਣ ਦਰਜੀ ਦਾ ਕੰਮ ਵੀ ਨਹੀਂ ਪਾ ਕਰਦੇ। ਕਰ ਸਕਦੇ ਬਿਲਕੁਲ। ਤੇ ਇਹ ਹੁਣ ਕਿੰਨਾ ਬਿੱਲ ਆ ਗਿਆ? ਇਹ ਜਿਹੜਾ ਨਾ 9000 ਇਹ ਮੈਂ ਟਾਇਆ ਇਹ ਉਧਰ ਦਾ। ਹਾਂ। ਤੇ ਆ ਜਿਹੜਾ ਨਾ ਇਹ ਮੈਂ ਕਿਰਾਏ ਤੇ ਰਹਿਣਾ ਜੇ ਪਿਆ। ਅੱਛਾ। ਇਹ ਕਿਰਾਏ ਵਾਲਾ ਬਿੱਲ ਜਿਹੜਾ ਹੈ 9445 ਰੁਪਏ ਬਿੱਲ। 9445 ਜੀ। ਤੇ ਕਮਾਨ ਵਾਲਾ ਕੋਈ ਹੈ ਜੇ ਘਰ 'ਚ ਜੀ? ਮੇਰੇ ਘਰ ਦੀ ਵੀ ਜਾਂਦੀ ਕੰਮ ਕਰਨ। 20 ਲੋਕਾਂ ਦੇ ਘਰਾਂ 'ਚ ਕੰਮ ਕਰ। ਹਾਂਜੀ। ਆਪ ਤੁਸੀਂ ਫਾਰਗ ਹੋ? ਫਾਰਗ ਬਿਲਕੁਲ। ਤੇ 9000 ਬਿੱਲ ਫਿਰ ਕਿਵੇਂ ਦਿਓਗੇ? ਹੁਣ ਅੱਜ ਆਇਆ, ਪਰੇਸ਼ਾਨ ਹੋਏ ਆ ਕਿ ਕੀ ਕਰਨਾ। ਇਹ ਬਿੱਲ ਜਿਹੜਾ ਉਹ ਦੂਜੇ ਘਰ ਉਲਟਾਏ ਆ ਛੱਤ, ਉਹ ਜਿਹੜਾ ਕਿਸੇ ਨੂੰ ਆਖਿਆ ਵੇਖਿਆ ਕੋਈ ਮੇਰੀ ਮਦਦ ਕਰ ਦਿਓ, ਉਹ ਕੋਲ ਉਹ ਬੰਦ ਮੀਟਰ ਦਾ ਵੀ 7000 ਦੇ ਕੁਝ ਰੁਪਏ ਆ ਗਏ। ਉਹ ਇਸਤੇਮਾਲ 'ਚ ਹੀ ਨਹੀਂ ਹੈ। ਉਹ 7000 ਉਹਦਾ ਵੀ ਆ ਗਿਆ। ਲੋ ਜੀ ਸਾਹਿਬੋ, ਤੁਸੀਂ ਇਹਨਾਂ ਦੀਆਂ ਗੱਲਾਂ ਸੁਣੀਆਂ ਨੇ। एक माजूर आदमी है, डिसेबल पर्सन है, स्पेशल पर्सन है, आप बेचारा कमांदा कोई नहीं,
ਸਾਰੀ ਉਮਰ ਦਰਜੀਆਂ ਦਾ ਕੰਮ ਕਰਦਾ ਰਿਹਾ, ਹੁਣ ਅੱਖਾਂ ਕਮਜ਼ੋਰ ਨੇ, ਬੀਵੀ ਘਰਾਂ 'ਚ ਕੰਮ ਕਰਦੀ ਹੈ, ਮਕਾਨ ਇਹਦਾ ਗਿਰ ਗਿਆ ਹੈ, ਲੋਕਾਂ ਕੋਲੋਂ ਪੈਸੇ ਮੰਗ ਰਿਹਾ, ਇਮਦਾਦ ਮੰਗ ਰਿਹਾ ਕਿ ਕੋਈ ਮੇਰੀ ਮਦਦ ਕਰੋ ਤੇ ਮੈਂ ਮਕਾਨ ਬਣਾ ਲਾਂ। ਬੰਦ ਮਕਾਨ ਜਿਹੜਾ ਡਿੱਗਾ ਟੱਠਾ ਹੈ ਉਹਦਾ ਵੀ 7000 ਤੋਂ ਉੱਤੇ ਇਹਨੂੰ ਬਿੱਲ ਆ ਗਿਆ। ਇਹ ਜੇ ਸਾਡੀ ਹਕੂਮਤ ਦੀ ਹੁਸਨੇ ਕਾਰਕਰਦਗੀ। ਆਓ ਕਿਸੇ ਹੋਰ ਮਿੱਤਰ ਨੂੰ ਮਿਲਨੇ ਆ। ਹਾਂ ਬਾਈ, ਤੂੰ ਤੇਰਾ ਕਿੰਨਾ ਬਿੱਲ ਆਇਆ? ਕੀ ਮੇਰਾ ਨਾ ਭਾਈ 9000 ਰੁਪਇਆ ਬਿੱਲ ਆਇਆ। ਨਾ ਮੇਰਾ ਮੁਹੰਮਦ ਉਸਮਾਨ ਅਲੀ ਏ। ਹਾਂ। 9000 ਬਿੱਲ ਆਇਆ। ਰਹਿੰਦਾ ਮੈਂ ਕਿਰਾਏ ਤੇ ਆ ਹਾਂ, ਤੇ 3 ਬਾਲ ਨੇ ਮੇਰੇ। ਕੰਮ ਕੀ ਕਰਨਾ ਕੰਮ ਮੈਂ ਭਾਈ ਮਜ਼ਦੂਰਾਂ ਨਾਲ ਕਰਨਾ, ਮਿਸਤਰੀਆਂ ਨਾਲ। ਅੱਛਾ। ਮਿਸਤਰੀ ਇੱਟਾਂ ਲਾਉਂਦੇ ਤੇ ਮੈਂ ਇੱਟਾਂ ਥੱਲੋਂ ਝਪਾਨਾ ਵਾਂ। ਹਾਂ। 1000 ਰੁਪਇਆ ਦਿਹਾੜੀ ਦਿੰਦੇ ਨੇ ਤੇ ਬਿੱਲ ਵੀ ਆ ਗਿਆ 9000 ਰੁਪਇਆ। ਠੀਕ ਏ। ਤੇ ਕਿਰਾਇਆ ਵੀ ਦੇਣਾ 18000 ਰੁਪਇਆ ਕਿਰਾਇਆ ਅੱਧੇ ਹਾਤੇ ਦਾ। ਤੇ ਜੀ ਕਿੰਨੇ ਹੋ? ਜੀ ਅਸੀਂ ਭਾਜੀ 7 ਜੀ ਆ। ਤੇ ਹੁਣ ਸਾਰੇ ਜੀ ਤੁਸੀਂ ਇਹ ਮੈਂ ਇਕੱਲਾ ਕਮਾਣ ਲਾਵਾਂ, ਨਿੱਕੇ ਬਾਲ ਨੇ ਦੂਸਰੇ ਮਾਈ ਬੁੱਢਾ ਦੇ ਨਾਲ। ਤੇ ਹੁਣ ਵਡੇਰੀ ਉਮਰੇ ਅੱਬੇ ਨੂੰ ਵੀ ਬਾਹਰ ਕੱਢੀਏ ਕਮਾਣ ਵਾਸਤੇ। ਬਜ਼ੁਰਗ ਤੇ ਕਮਾ ਵੀ ਨਹੀਂ ਨਾ ਸਕਦੇ ਹੋਣੇ। ਅਤੇ ਫਿਰ ਹੁਣ ਸਾਰਾ ਵਜ਼ਨ ਮੇਰੇ ਤੇ ਵੇ, ਤੇ ਹੁਣ ਮੈਂ ਬਿੱਲ ਤਾਰਾਂ ਕਿ ਕਿਰਾਇਆ ਦਿਆਂ ਕਿ ਘਰ ਦਾ ਟੁੱਕਰ ਪੂਰਾ ਕਰਾਂ। ਮੈਨੂੰ ਇਹ ਹਕੂਮਤ ਸਿਰਫ ਇੰਨੀ ਗੱਲ ਦੱਸ ਦੇ, ਮੈਂ ਉਹ ਕੰਮ ਕਰ ਲੈਣਾ। ਜਾਂ ਸਾਡੇ ਕੋਲ ਨਹਿਰ ਵਗਦੀ ਸੀ ਉੱਥੇ ਛਾਲ ਮਾਰ ਲੈਨੇ ਆ। ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੱਲ ਨਹੀਂ। ਬਿੱਲ ਹੀ ਪਾੜ ਨਹੀਂ ਸਕਦੇ। ਬਿੱਲ ਪਾੜਾਂਗੇ ਹੁਣ ਸਦਰ ਥਾਣੇ ਪੁਲਿਸ ਆ ਜਾਏਗੀ ਜਾਂ ਸੀਐਸ ਸਟਾਪੋਂ ਆ ਜਾਏਗੀ, ਉਹ ਮੈਨੂੰ ਚੁੱਕ ਕੇ ਲੈ ਜਾਣਗੇ। ਬਾਅਦੋਂ ਆਖਣਗੇ ਇਹ ਬੰਦਾ ਸਹੀ ਨਹੀਂ ਹੈ। ਇਹ ਗੱਲਾਂ ਹੋਣਗੀਆਂ ਤੇ ਮੇਰੇ ਪਿੱਛੇ ਵੀ ਆਉਣ ਵਾਲਾ ਕੋਈ ਨਹੀਂ। ਤੇ ਮੈਂ ਬਿੱਲ ਤੇ ਮੈਂ ਪਾੜ ਸਕਣਾ ਵਾਂ ਤੇ ਬਾਕੀ ਪਿੱਛੋਂ ਮੇਰੇ ਘਰ ਦੇ ਜੀ ਸਾਰੇ ਭੁੱਖੇ ਮਰਨਗੇ। ਤੁਹਾਡਾ ਕੀ ਨਾਂ ਹੈ ਜੀ? ਬਸ਼ੀਰ ਜਾਨ ਹੈ ਜੀ। ਕਿਰਾਏ ਤੇ ਰਹਿੰਦੇ ਆ। 10000 ਬਿੱਲ, 5000 ਗੈਸ ਦਾ ਬਿੱਲ। ਉਹ 5000 ਇਕੱਲਾ ਕਮਾਉਣ ਵਾਲਾ ਬੰਦਾ ਕਿੱਥੇ ਲਾਵੇ 5000 ਰੁਪਇਆ? ਕੀ ਕੰਮ ਕਰਦੇ ਹੋ? ਕੰਮ ਬੱਚਾ ਕਰਦਾ ਮੇਰਾ ਛੋਟਾ ਪੱਥਰ ਦਾ। ਮੈਂ ਨਹੀਂ ਕਰਦਾ ਕੰਮ ਆਪ। 4 ਜੀਆਂ ਖਾਣ ਵਾਲੇ ਇਕੱਲਾ 25000 ਤੁਹਾਡੀ ਕਮਾਈ ਹੈ ਹਾਂ 5000 ਕਮਾਈ ਹੈ। ਤੇ ਬਿਜਲੀ ਦਾ ਤੇ ਗੈਸ ਦਾ ਕਿੰਨਾ ਬਿੱਲ ਆ ਗਿਆ? 5000 ਆ ਜਾਂਦਾ ਕਿਰਾਏ ਸਮੇਤ। 10000 ਕਿਰਾਇਆ, 10000 ਬਿੱਲ ਤੇ 5000 ਗੈਸ ਦਾ ਬਿੱਲ। 5000 ਰੁਪਇਆ। 5000 ਤਨਖਾਹ ਨਹੀਂ, ਕਿੱਥੋਂ ਇਹਨਾਂ ਨੂੰ ਪੂਰੇ ਕਰੀ ਤੇ ਖਰਚੇ? ਬਿੱਲ ਦੇ ਦਿਓ ਤੇ ਮਕਾਨ ਦਾ ਕਿਰਾਇਆ ਦੇ ਦਿਓ ਤੇ ਪੂਰਾ ਮਹੀਨਾ ਫਿਰ ਰੋਟੀ ਕਿੱਥੋਂ? ਕੋਲ ਮੰਗ ਕੇ ਖਾਓ। ਇਹ ਦਿਆਏ ਸਾਲਣ ਤੇ ਦਿਆਏ ਰੋਟੀ। ਇਹਨਾਂ ਦਾ ਤੇ ਬੇੜਾ ਕਿੰਨੇ ਜੀ ਹੋ? 4। ਤੇ ਵੋਟ ਕਿਹਨੂੰ ਪਾਏ ਹਜੇ? ਵੋਟ ਤੇ ਮੈਂ ਕਿਸੇ ਨੂੰ ਨਹੀਂ ਪਾਇਆ। ਕੀ ਨਾਂ ਹੈ ਤੇਰਾ ਪੁੱਤਰ? ਰਜ਼ਵਾਨ ਅਲੀ। ਤੇ ਕੀ ਕੰਮ ਕਰਨਾ ਹੈ? ਸਰ ਮੈਂ ਡਰਾਈਵਰੀ ਕਰਨਾ, ਗੱਡੀ ਚਲਾਉਣਾ। ਕੀ ਤੇਰੀ ਆਮਦਨੀ ਹੈ ਮਹੀਨੇ ਦੇ? ਕਿੰਨੇ ਪੈਸੇ ਕਮਾਣਾ ਹੈ? ਸਰ 30000 ਰੁਪਏ। 30000 ਮਹੀਨਾ ਕਮਾਣਾ ਤੇ ਕਿੰਨਾ ਬਿੱਲ ਆਇਆ ਹੈ? ਸਰ 28711 ਰੁਪਏ। 28711 ਰੁਪਏ ਬਿੱਲ ਆ ਗਿਆ। ਕੀ ਘਰ 'ਚ ਕਰਨਾ ਤੂੰ? ਸਰ ਇੱਕ ਫ੍ਰਿਜ ਜੇ, ਇੱਕ ਪੱਖਾ ਚੱਲਦਾ ਤੇ 2 ਬਲਬ। ਏਸੀ ਉਸੀ ਤਾਂ ਨਹੀਂ ਲਾਇਆ? ਸਰ ਏਸੀ ਨਹੀਂ ਹੈ। ਅਗਰ ਏਸੀ ਹੋਵੇ ਤਾਂ ਮੈਂ ਬਿੱਲ ਡਬਲ ਦੇ ਆਂਦਾ। ਤੇ ਇਹ 28000 ਬਿੱਲ ਆ ਗਿਆ ਤੇ ਉਹਨੂੰ 30000 ਤੇਰੀ ਤਨਖਾਹ ਹੈ ਤੇ ਇਸ ਮਹੀਨੇ ਦਾ ਤੂੰ ਬਿੱਲ ਹੀ ਦੇਂਗਾ, ਨਹੀਂ ਤੇ ਮੀਟਰ ਕੱਟ ਛੱਡੇਗੀ ਗਵਰਨਮੈਂਟ। ਸਾਰੀ ਗੱਲ ਹੈ, ਨਾ ਦੇਵਾਂਗੇ ਤਾਂ ਫਿਰ ਮੰਗ ਕੇ ਖਾਣਾ ਹੈ। ਤੇ ਜੀ ਕਿੰਨੇ ਹੋ? ਸਰ ਮੇਰੇ 3 ਬੱਚੇ ਨੇ, ਇੱਕ ਬੀਵੀ ਹੈ ਤੇ ਮਾਂ ਬਾਪ ਹੈ। ਤੇ ਫਿਰ ਕਿਵੇਂ ਗੁਜ਼ਾਰਾ ਕਰੋਗੇ ਪੂਰਾ ਮਹੀਨਾ? ਸਰ ਸੋਚੀ ਪਏ ਆ ਕਿ ਜਾਂ ਫਿਰ ਨਾ ਹਕੂਮਤ ਅੱਗੇ ਅਪੀਲ ਕਿ ਇੰਨੇ ਬਿੱਲ ਨਾ ਘੱਲੋ, ਮਿਹਰਬਾਨੀ ਹੈ। ਕਿੱਥੋਂ ਅਸੀਂ ਜਿਹੜੇ ਮੁਲਾਜ਼ਮ 30,000 ਰੁਪਇਆ ਕਮਾਉਂਦੇ ਨੇ, 28,000 ਬਿੱਲ ਆ ਗਿਆ ਤੇ ਉਹ ਕਿਸ ਤਰ੍ਹਾਂ ਮੈਨੇਜ ਕਰਨ ਦੇ? ਇਹ ਤਾਂ ਹਕੂਮਤ ਨੂੰ ਥੋੜਾ ਜਿਹਾ ਹੋਣਾ ਚਾਹੀਦਾ। ਨਾ ਵੋਟ ਵੀ ਦਿੱਤਾ ਹੈ। ਵੋਟ ਕਿਹਨੂੰ ਦਿੱਤਾ ਹੈ? ਸਰ ਵੋਟ ਵਕਾਰ ਚਿੰਨ੍ਹ ਨੂੰ ਦਿੱਤਾ ਹੈ ਤੇ ਕੋਈ ਨਹੀਂ। ਨਵਾਜ਼ ਲੀਗ ਦਾ ਹੀ? ਸਰ ਜੀ ਬਿਲਕੁਲ ਨਵਾਜ਼ ਦਾ ਜੀ। ਤੇ ਚਲੋ ਵੋਟ ਨਵਾਜ਼ ਲੀਗ ਨੂੰ ਦਿੱਤਾ ਤੇ ਬਿੱਲ ਵੀ ਨਵਾਜ਼ ਲੀਗ ਹੀ ਘੱਲਣ ਡਈ ਹੈ, ਫਿਰ ਮੌਜਾਂ ਕਰੋ। ਸਾਰੀ ਬਾਤ ਹੈ, ਇਹ ਦੇਣ ਦੀ ਸਜ਼ਾ ਹੈ। ਕੀ ਨਾਂ ਹੈ ਤੁਹਾਡਾ ਜੀ? ਕਲੀਮੁੱਲਾ ਜੀ, ਕਲੀਮੁੱਲਾ ਡਾਰ। ਕੀ ਕਰਦੇ ਹੋ? ਦੁਕਾਨ ਹੈ ਮੇਰੀ ਕਰਿਆਨੇ ਦੀ। ਕਰਿਆਨੇ ਦੀ? ਤੇ ਕਿੰਨਾ ਬਿੱਲ ਆਇਆ ਜੇ? ਇਹ 10000 ਰੁਪਏ ਇੱਕ ਤੇ ਆਇਆ, 8000 ਰੁਪਏ ਇੱਕ ਤੇ 2 ਮੀਟਰ ਲਵਾਏ ਨੇ ਜੀ। ਤੇ ਇਹ ਹਕੂਮਤ ਅੱਗੇ ਇਹ ਅਪੀਲ ਹੈ ਕਿ ਟੈਕਸ ਲਾ ਕੇ ਤੁਹਾਨੂੰ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਪਿਆ ਹੁੰਦਾ ਮਾੜੇ ਬੰਦੇ ਵਾਸਤੇ। ਤੇ ਜਿਹੜੇ ਤੁਸੀਂ ਇਹ ਯੂਨਿਟ ਵਧਾ ਕੇ ਘੱਲਦੇ ਹੋ ਪਏ ਮਾੜੇ ਬੰਦੇ ਨੂੰ ਤਾਂ ਮਾਰਨ ਦਾ ਸੋਚਿਆ ਤੁਹਾਂ। ਮਾੜਾ ਬੰਦਾ ਕਿਵੇਂ ਗੁਜ਼ਾਰਾ ਕਰੇ? ਇਹ ਮਾੜਾ ਬੰਦਾ ਸੋਚੇ, ਉਹਨੂੰ ਹੁਕਮਰਾਨਾਂ ਤੇ ਨਹੀਂ ਨਾ ਇਹ ਸੋਚਣਾ ਵੀ ਮਾੜਾ ਕਿਵੇਂ ਗੁਜ਼ਾਰਾ ਕਰੇ। ਹੁਕਮਰਾਨਾਂ ਤੇ ਮੌਜਾਂ ਕਰਨੀਆਂ ਨੇ, ਭੁੱਖਾ ਮਰਨਾ ਤੇ ਗਰੀਬ ਨੇ ਮਰਨਾ। ਇਹ ਹੁਣ ਤੁਸੀਂ ਸੋਚੋ ਵੀ ਤੁਸੀਂ ਕਿਵੇਂ ਗੁਜ਼ਾਰਾ ਕਰਨਾ। ਆ ਇਹ ਵੇਖੋ ਤੁਸੀਂ ਟੈਕਸ ਲਾ ਕੇ ਇਹਨਾਂ ਦੇ ਦਿਲ ਨਹੀਂ ਵੀ ਭਰਦੇ, ਉੱਤੋਂ ਯੂਨਿਟ ਵੱਧ ਲਾ ਰਹੇ ਨੇ। ਇਹ ਕਿੱਧਰ ਦੀ ਇਹਨਾਂ ਨੂੰ ਖੁਦਾ ਦਾ ਖੌਫ ਕੋਈ ਨਹੀਂ, ਇਹਨਾਂ ਨੂੰ ਮਰਨਾ ਕੋਈ ਨਹੀਂ, ਮਰਨਾ ਭੁੱਲ ਗਏ ਇਹਨਾਂ ਨੂੰ। ਆ ਮਾੜੇ ਬੰਦੇ ਕਿਵੇਂ ਗੁਜ਼ਾਰਾ ਕਰਾਂਗੇ? ਇੰਨਾ ਅਸਾਂ ਬਿੱਲ ਦੇਣਾ, ਉਹ ਵੀ ਫਿਰ ਯੂਨਿਟ ਵੱਧ ਦੇਣੇ ਨੇ। ਇੱਕ ਚਲੋ ਟੈਕਸ ਲਾ ਕੇ ਇਹਨਾਂ ਨੇ ਦੇਣਾ, ਉਹ ਤਾਂ ਵੱਖਰੀ ਗੱਲ ਹੈ, ਲੇਕਿਨ ਜਿਹੜੇ ਯੂਨਿਟ ਵੱਧ ਲਾ ਰਹੇ ਨੇ ਇਹ ਤਾਂ ਸਰਾਸਰ ਜ਼ਿਆਦਤੀ ਨਹੀਂ। ਇਹ ਤਾਂ ਮਾਰਨ ਡੇ ਨੇ ਆਵਾਮ ਨੂੰ। ਉਂਝ ਹੀ ਆਖਣ ਸਾਨੂੰ ਮੁਲਕ 'ਚ ਬਾਹਰ ਟੁਰ ਜਾਈਏ।
ਸਾਨੂੰ ਉਂਝ ਹੀ ਫਾਇਰ ਮਰਵਾ ਛੱਡਣ। ਇਹ ਕਿਹੜਾ ਤਰੀਕਾ ਇਹਨਾਂ ਦਾ? ਹਾਂ ਵੀ ਕੀ ਨਾਂ ਜੇ ਤੁਹਾਡਾ? ਮੁਹੰਮਦ ਆਸਫ। ਹਾਂਜੀ ਆਸਫ ਸਾਹਿਬ ਦੱਸੋ। ਸਾਰਾ 23,000 ਰੁਪਇਆ ਬਿੱਲ ਆ ਗਿਆ। ਮਜ਼ਦੂਰ ਬੰਦੇ ਆ, ਫੈਕਟਰੀ 'ਚ ਕੰਮ ਕਰਦੇ ਆ, ਠੀਕ ਹੈ। 25,000 ਰੁਪਇਆ ਤਨਖਾਹ ਹੈ। 23,000 ਬਿੱਲ ਆ ਗਿਆ। ਬਿੱਲ ਤਾਰੀ ਲੈ ਕੇ ਰੋਟੀ ਖਾਈਏ, ਕੀ ਕਰੀਏ? ਮਾੜੇ ਬੰਦੇ ਆ, ਰੋਜ਼ਗਾਰ ਅੱਗੇ ਕੋਈ ਨਹੀਂ। ਹਫ਼ਤੇ 'ਚ 4 ਦਿਹਾੜੀਆਂ ਲੱਗ ਰਹੀਆਂ, 2 ਛੁੱਟੀਆਂ। ਨਿਜ਼ਾਮ ਨਹੀਂ ਚੱਲਦਾ। ਸਾਡੀ ਘੁੰਮਣ ਏਡੀ ਬਗਾਇਆ। ਕਿਹੜੀ ਫੈਕਟਰੀ 'ਚ ਕੰਮ ਕਰਦੇ ਹੋ? ਇਹ ਤੇ ਸਿਲਵਰ ਫੈਕਟਰੀ ਤੇ ਇੱਕ ਤੁਹਾਡਾ ਬਾਜ਼ੂ ਨਹੀਂ ਹੈ? ਨਹੀਂ ਹੈ ਜੀ, ਉੱਥੇ ਫੈਕਟਰੀ 'ਚ ਆਇਆ ਸੀ। ਹਾਂ ਫੈਕਟਰੀ ਦੇ ਵਿੱਚ ਪ੍ਰੈਸ 'ਚ ਆ ਗਿਆ? ਹਾਂਜੀ ਪ੍ਰੈਸ 'ਚ ਆ ਗਿਆ ਸੀ। ਤੇ ਉਹ ਵੀ ਨਿਜ਼ਾਮ ਦੇਣਾ ਤਾਬੰਦੀ ਕਰਦੇ ਆ, ਠੀਕ ਹੈ। ਉਹ ਆਉਂਦੇ ਨੇ ਜੋ ਤੁਹਾਡਾ ਸਾਡਾ ਤੈਅ ਆ ਤੁਹਾਨੂੰ ਅਸੀਂ ਉਹ ਹੀ ਦੇਣਾ। ਤੁਹਾਨੂੰ 1 ਰੁਪਈਆ ਨਹੀਂ ਵੱਧ ਦਿੰਦੇ ਆ। ਕੋਈ 25,000 ਦਾ ਤੁਹਾਡੇ ਨਾਲ ਤੈਅ ਆ, ਤੁਹਾਨੂੰ ਉਹ ਹੀ ਦੇਣਾ, ਵੱਧ ਕੋਈ ਪੈਸੇ ਨਹੀਂ ਹੈ। ਤੁਸੀਂ ਜਾਣੋ ਤੁਹਾਡੇ ਮਾਮਲਾ ਜਾਣਾ। ਸਾਡੀ ਹੁਕੂਮਤ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਸਾਡੇ ਬਗੈਰਤ ਹੋ ਗਏ ਨੇ। ਮਾਂ ਬੰਦੇ ਦਾ ਖੂਨ ਚੂਸਦੇ ਪਏ। ਉਂਝ ਤੁਹਾਨੂੰ ਮਾਰ ਛੋੜੋ, ਤਰਫਾ ਤੋਂ ਮੰਗਦੇ ਨੇ, ਠੀਕ ਹੈ। ਸਹਿ ਕੇ ਇੱਕੋ ਤੁਹਾਨੂੰ ਕੁਛ ਹੈ ਦਿਓ, ਅਸੀਂ ਮੱਡੇ ਜਗਾ ਗਏ। ਲੋ ਜੀ ਪਿਆਰਿਓ, ਹਕੂਮਤ ਦਾ ਜਿਹੜਾ ਮਹਿਕਮਾ ਲੇਬਰ ਹੈ ਉਹਦੇ ਵਾਸਤੇ ਇਹ ਸਵਾਲੀਆ ਨਿਸ਼ਾਨ ਹੈ ਇਸ ਬੰਦੇ ਦੀਆਂ ਗੱਲਾਂ। ਉਹ ਕਹਿੰਦਾ ਕਿ 25,000 ਤਨਖਾਹ ਹੈ, ਜਦੋਂ ਕਿ ਹਕੂਮਤ ਨੇ ਮੌਜੂਦਾ ਵਜ਼ੀਰ ਆਜ਼ਮ ਪਾਕਿਸਤਾਨ ਮੀਆਂ ਮੁਹੰਮਦ ਸ਼ਬਾਜ਼ ਸ਼ਰੀਫ ਸਾਹਿਬ ਜਿਨ੍ਹਾਂ ਦਾ ਨਾਂ ਹੈ, ਉਹਨਾਂ ਮਜ਼ਦੂਰ ਦੀ ਤਨਖਾਹ 37,000 ਰੁਪਇਆ ਮੁਕਰਰ ਕੀਤੀ ਹੋਈ ਹੈ। ਇਸ ਦੇ ਬਾਵਜੂਦ ਅਗਰ ਫੈਕਟਰੀ ਓਨਰਸ ਤਨਖਾਹ ਪੂਰੀ ਨਹੀਂ ਦੇ ਰਹੇ, 25,000 ਤੇ ਹੀ ਕੰਮ ਲੈ ਰਹੇ ਨੇ। ਬੰਦਾ ਵੀ ਮਾਜ਼ੂਰ ਹੈ ਔਰ ਇਹਦਾ ਬਾਜ਼ੂ ਵੀ ਇਸੇ ਹੀ ਫੈਕਟਰੀ ਦੇ ਪ੍ਰੈਸ 'ਚ ਆ ਕੇ ਕੱਟ ਚੁੱਕਿਆ ਹੈ ਜਿਸ ਫੈਕਟਰੀ 'ਚ ਇਹ ਬੰਦਾ ਕੰਮ ਕਰ ਰਿਹਾ ਹੈ। ਤੇ ਹਕੂਮਤ ਸੁੱਤੀ ਹੈ, ਮਹਿਕਮਾ ਲੇਬਰ ਵੱਡੀਆਂ ਤਨਖਾਹਾਂ ਲੈ ਰਿਹਾ ਹੈ ਔਰ ਕਾਰਖਾਨਿਆਂ ਤੋਂ ਵੀ ਆ ਕੇ ਮਹੀਨੇ ਦੇ ਪੈਸੇ ਲੈਂਦੇ ਨੇ, ਰਿਸ਼ਵਤਾਂ ਲੈ ਰਹੇ ਨੇ। ਕਦੀ ਕਿਸੇ ਫੈਕਟਰੀ ਓਨਰ ਨੂੰ ਉਹਨਾਂ ਨੇ ਇਸ ਗੱਲ ਦੇ ਵਿੱਚ ਚਾਲਾਨ ਨਹੀਂ ਕੀਤਾ, ਕਿਸੇ ਫੈਕਟਰੀ ਓਨਰ ਦੇ ਖਿਲਾਫ ਪਰਚਾ ਨਹੀਂ ਦਿੱਤਾ ਕਿ 37,000 ਰੁਪਇਆ ਜੋ ਮਜ਼ਦੂਰ ਦੀ ਉਜਰਤ ਮੁਕਰਰ ਹੈ ਹਕੂਮਤ ਵੱਲੋਂ, ਤੇ ਉਹਨੂੰ ਕਿਉਂ ਨਹੀਂ ਮਿਲ ਰਹੀ। ਲੋ ਜੀ ਸਾਹਿਬੋ, ਤੁਸੀਂ ਗੱਲਾਂ ਸੁਣੀਆਂ ਇਹਨਾਂ ਦੋਸਤਾਂ ਦੀਆਂ ਜਿਨ੍ਹਾਂ ਦੀ ਆਮਦਨੀ ਘੱਟ ਹੈ ਔਰ ਉਹਨਾਂ ਨੂੰ ਸਿਰਫ ਬਿੱਲ ਹੀ ਇੰਨੇ ਆ ਗਏ ਨੇ ਕਿ ਉਹ ਆਪਣੇ ਪੂਰੇ ਮਹੀਨੇ ਦੀ ਜਿਹੜੀ ਉਹਨਾਂ ਦੀ ਕਮਾਈ ਹੈ ਉਹ ਸਿਰਫ ਬਿੱਲਾਂ ਤੇ ਬਿਜਲੀ ਦੇ ਉੱਤੇ ਹੀ ਸਾਰੀ ਕਮਾਈ ਖਰਚ ਛੱਡਣ ਤੇ ਉਹਨਾਂ ਦੇ ਬਿੱਲ ਮਸਾਂ ਅਦਾ ਹੋਣੇ ਨੇ। ਤੁਸੀਂ ਜਾਣਦੇ ਹੋ ਕਿ 10ਵੀਂ ਮੁਹੱਰਮ ਵਾਲੇ ਦਿਨ ਜਦੋਂ ਸਾਰੀ ਉਮਤ ਮੁਸਲਿਮਾ ਹਜ਼ਰਤ ਇਮਾਮ ਹੁਸੈਨ ਪਾਕ ਦਾ ਗਮ ਮਨਾਉਣ ਡਈ ਸੀ, ਉਦੋਂ ਹੀ ਸਾਡੇ ਹੁਕਮਰਾਨਾਂ ਨੇ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ, ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 10-10 ਰੁਪਏ ਵਾਧਾ ਕੀਤਾ, ਯਾਨੀ ਗਮੇ ਹੁਸੈਨ ਨੂੰ ਹੋਰ ਵਧਾ ਦਿੱਤਾ। ਪਿਆਰਿਓ, ਇਹ ਹੁਕਮਰਾਨਾਂ ਦਾ ਆਵਾਮ ਦੇ ਨਾਲ ਵਰਤਾਰਾ ਹੈ। ਇਹਨਾਂ ਨੂੰ ਖੁਦਾ ਦਾ ਖੌਫ ਕਰਨਾ ਚਾਹੀਦਾ ਹੈ, ਸੋਚਣਾ ਚਾਹੀਦਾ ਹੈ ਕਿ ਜਿਹੜੇ ਲੋਕ ਇਹਨਾਂ ਦੀ ਵਜ੍ਹਾ ਨਾਲ ਖੁਦਕੁਸ਼ੀਆਂ ਪੈ ਕਰਦੇ ਨੇ ਜਾਂ ਭੁੱਖੇ ਪੈ ਮਰਦੇ ਨੇ, ਗਰੀਬਾਂ ਦੇ ਘਰਾਂ 'ਚ ਰੋਟੀ ਪੂਰੀ ਨਹੀਂ ਹੁੰਦੀ ਪਈ, ਬੁੱਢੇ ਮਾਂ-ਬਾਪ ਦੀਆਂ ਦਵਾਈਆਂ ਨਹੀਂ ਖਰੀਦ ਸਕਦੇ ਪਏ ਬੱਚੇ, ਇੱਕ ਜੀ ਕਮਾਉਣ ਵਾਲਾ 10-10 ਖਾਣ ਵਾਲੇ ਨੇ। ਹਕੂਮਤ ਨੂੰ ਚਾਹੀਦਾ ਆਵਾਮ ਦੇ ਵਾਸਤੇ ਕੁਝ ਆਸਾਇਸ਼ਾਂ ਪੈਦਾ ਕਰੇ, ਕੁਝ ਰਿਆਇਤਾਂ ਦੇਵੇ ਗਰੀਬਾਂ ਨੂੰ। ਜੇ ਇੰਨਾ ਹੀ ਇਹਨਾਂ ਨੇ ਬਿੱਲਾਂ ਦੇ ਵਿੱਚ ਇਜ਼ਾਫੇ ਕਰਨੇ ਨੇ, ਟੈਕਸ ਲਾਣੇ ਨੇ, ਤੇ ਇਸ ਮੁਲਕ ਦੇ ਜਿਹੜੇ ਅਮੀਰ ਲੋਕ ਨੇ ਉਹਨਾਂ ਦੇ ਉੱਤੇ ਲਾਏ ਜਾਣ, ਗਰੀਬਾਂ ਨੂੰ ਖੁਦਾ ਵਾਸਤੇ ਮਾਫੀ ਦਿੱਤੀ ਜਾਏ। ਆਓ ਤੁਹਾਨੂੰ ਕੁਝ ਖਵਾਤੀਨ ਦੇ ਨਾਲ ਵੀ ਮਿਲਵਾਨੇ ਆ ਤੇ ਉਹਨਾਂ ਦੇ ਹਾੜੇ ਵੀ ਤੁਹਾਨੂੰ ਸੁਣਵਾਨੇ ਆ। ਕੀ ਨਾਂ ਹੈ ਤੁਹਾਡਾ? ਆਮਨਾ। ਤੇ ਕਿੰਨਾ ਬਿੱਲ ਆਇਆ ਜੇ? 32,000 ਰੁਪਇਆ 32,000 ਜੀ। ਤੇ ਕੀ ਕੰਮ ਕਰਦੇ ਹੋ? ਲੋਕਾਂ ਘਰ ਪਰੋਲੀਆਂ ਮਾਰਨੀਆਂ, ਹੋਰ ਕੀ ਕਰਨੀ? ਇਹਨਾਂ ਦੀ ਜਾਨ ਨੂੰ ਰਹੀ ਹੈ। 32,000 ਸਾਨੂੰ ਬਿੱਲ ਖਲਾ ਛੱਡਦੇ। ਨਿੱਕੇ ਬੱਚੇ ਨੇ ਦਿਲ ਤੇ ਕਰਦਾ ਜ਼ਹਿਰ ਖਾਏ ਨਾਲ ਆਪ ਮਰ ਜਾਈਏ, ਨਾਲ ਇਹਨਾਂ ਨੇ ਬੱਚਿਆਂ ਨੂੰ ਮਾਰ ਲਈ। ਇਹਨਾਂ ਨੇ ਤੇ ਨਹੀਂ ਸਾਡੇ ਤੇ ਤਰਸ ਕਰ। ਇਹ ਵੇਖੋ ਜੇ ਬਿੱਲ ਇਹਨਾਂ ਬਿੱਲ ਅਸੀਂ ਪਰੋਲੀਆਂ ਮਾਰ ਕੇ ਨਹੀਂ ਕਮਾਉਣ ਲੱਗ ਪਈਆਂ ਵਾ ਕਿ ਇਹਨਾਂ ਨੂੰ ਇੰਨੇ ਬਿੱਲ ਤਾਰੀਏ। ਐਨੀ ਹੁਕੂਮਤ ਨੇ ਸਾਡੇ ਨਾਲ ਹੁਣ ਜ਼ਿਆਦਤੀ ਕਰਨੀ ਹੈ। ਆਪਣੇ ਖਿੱਤੇ ਭਰਦੇ ਫਿਰਦੇ ਨੇ, ਸਾਡੇ ਗਰੀਬ ਲੋਕਾਂ ਵਾਲੇ ਵਹਿੰਦੇ ਨਹੀਂ ਆ। ਤੇ ਕਿਹਨੂੰ ਵੋਟ ਪਾਇਆ ਹਜੇ? ਨਵਾਜ਼ ਸ਼ਰੀਫ ਦੀ ਜਾਨ ਨੂੰ ਰਿਹਾ ਸੀ। ਇਹ ਜਿਹੜੀ ਸਾਡੀ ਭੈਣ ਮਰੀਮ ਨਵਾਜ਼ ਬਣਦੀ ਫਿਰਦੀ, ਇਹ ਸਾਨੂੰ ਕਾਂਦੀ ਪਈ। ਇਹ ਸਾਡੀ ਭੈਣ ਹੈ, ਭੈਣ ਬਣ ਕੇ ਲੁੱਟਣ ਦੀ ਉਦੋਂ ਤੇ ਆਂਦੀ ਸੀ ਸਾਡੀ ਭੈਣ ਆ, ਮੈਂ ਤੁਹਾਡੀ ਭੈਣ ਆ, ਮੈਂ ਤੁਹਾਡੀ ਮਾਂ ਵਾ। ਇਹ ਮਾਂ ਵੀ ਆ ਭੈਣ। 32,000 ਬਿੱਲ ਖਲਾ ਕੇ ਸਾਡੇ ਸਿਰਾਂ ਚੱਗ ਪਿਲਾਉਂਦੀ ਹੈ। ਬੱਚਿਆਂ ਨੂੰ ਖਵਾਈਏ ਕਿ ਇਹਨਾਂ ਦੇ ਖਿੱਸੇ ਪੜੀਏ? ਇਹ ਦੱਸ ਦਿਓ ਸਾਨੂੰ, ਕਿੱਥੇ ਜਾਈਏ ਇਹਨਾਂ ਨੂੰ ਲੈ ਕੇ? ਇਹਨਾਂ ਦੀ ਜਾਨ ਨੂੰ ਨਾ ਰਹੀਏ ਤੇ ਹੋਰ ਕੀ ਕਰੀਏ? ਲੋ ਜੀ ਪਿਆਰਿਓ, ਇਸ ਬੀਬੀ ਦਾ ਨਾਂ ਆਮਨਾ ਹੈ। ਉਹ ਆਂਦੀ ਹੈ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਨੀਆਂ, ਪਰੋਲੀਆਂ ਮਾਰਨੀਆਂ, ਸਫਾਈ ਦਾ ਕੰਮ ਕਰ। 32,000 ਰੁਪਇਆ ਇਹਨੂੰ ਬਿੱਲ ਆ ਗਿਆ ਔਰ ਇਹਨੇ ਵੋਟ ਵੀ ਨਵਾਜ਼ ਲੀਗ ਨੂੰ ਪਾਇਆ ਸੀ।
ਆਓ ਹੋਰਾਂ ਕੁਝ ਬੀਬੀਆਂ ਦੇ ਹਾੜੇ ਵੀ ਉਹਨਾਂ ਦਾ ਵੇਲਾ ਵੀ ਤੁਹਾਨੂੰ ਸੁਣਵਾਈਏ। ਕੀ ਨਾਂ ਜੇ ਤੁਹਾਡਾ? ਮੇਰਾ ਨਾਂ ਰੁਬੀਨਾ। ਤੇ ਤੁਹਾਡਾ ਕਿੰਨਾ ਬਿੱਲ ਆਇਆ? 18,900 ਰੁਪਇਆ। ਅੱਛਾ, ਤੇ ਕੀ ਕੰਮ ਕਰਦੇ ਹੋ? ਮੈਂ ਲੋਕਾਂ ਘਰਾਂ 'ਚ ਕੰਮ ਕਰਨੀ ਆ, ਬੰਦਾ ਮੇਰਾ ਕੁਲਫੀਆਂ ਲਾਂਦਾ। ਅੱਛਾ, ਤੇ ਇੰਨਾ ਬਿੱਲ ਘੱਲਦੇ ਨੇ ਪਏ ਤੇ ਨਾਕਲੀ ਦਾ ਕਿਹੜੇ ਪਾਸੇ ਜਾਈਏ ਅਸੀਂ? ਤੇ ਨਾਕਲੀ ਦਾ ਬੜੇ ਮਜਬੂਰ ਹੋ ਕੇ ਤੇ ਮੇਰੀ ਗੱਲ ਸੁਣ ਕੰਮ ਕਰਨ ਦੇ ਤਦ ਵਾਸਤੇ ਹੀ ਕਹਿੰਦੇ ਸਾਡੀ ਕੋਈ ਪੁਕਾਰ ਸੁਣੇ, ਕੋਈ ਸਾਡੀ ਨਹੀਂ ਸੁਣਦਾ ਹੈ ਪਿਆ। ਉੱਥੇ ਤੇ 100 200 ਵਾਸਤੇ ਅਸੀਂ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਉਹਨੀਆਂ ਮੈਂ ਤੇ ਆਉਂਦੇ ਆ ਇੰਨੇ ਬਿੱਲ ਆਉਂਦੇ ਇੰਨੀਆਂ ਤੇ ਸਾਡੀਆਂ ਤਨਖਾਹਾਂ ਵੀ ਕੋਈ ਨਹੀਂ ਆ ਜਿਹੜਾ ਅਸੀਂ ਇੰਨੇ ਬਿੱਲ ਭਰ ਸਕੀਏ। ਇਹ ਬਿੱਲ ਮੁੱਕਣੇ ਤਾਂ ਗੈਸ ਦਾ ਬਿੱਲ 10,000 ਕੱਲ ਛੱਡਣਾ, ਉਹ ਤਾਂ ਕਰੀਏ ਕਿਹੜੇ ਪਾਸੇ ਜਾਈਏ? ਕਿਹੜੀਆਂ ਚੀਜ਼ਾਂ ਵੇਚੀਏ ਅਸੀਂ? ਘਰ ਦੇ ਸਮਾਨ ਵੇਚ ਅਸੀਂ ਬਿੱਲਾਂ ਤੇ ਤਾਰਦੇ ਆਂ ਪਏ। ਕੋਈ ਸਮਝ ਨਹੀਂ ਆਉਂਦੀ ਹੈ ਹੁਣ ਅਸੀਂ ਕਿਹੜੀ ਚੀਜ਼ ਵੇਚਣੀ ਹੈ ਤੇ ਕਿਵੇਂ ਬਿੱਲ ਤਾਰਨੇ ਨੇ, ਕਿਵੇਂ ਅਸੀਂ? ਮਰੀਮ ਨਵਾਜ਼ ਦਾ ਸਾਡਾ ਰੋਣਾ ਵੀ ਨਹੀਂ ਸੁਣਦੀ ਹੈ ਪਈ, ਸਾਡੇ ਕੋਈ ਨਹੀਂ ਹੈ ਤੇ ਸੁਣਦਾ ਹੈ ਪਿਆ ਨਾ ਸਾਡੇ। ਤੇ ਮੇਰੇ ਕੋਲ ਜਿਹੜੇ ਇੱਥੇ ਵੋਟ ਲੈ ਕੇ ਗਏ ਹਨ ਨਾ ਸਾਡੀ ਉਹ ਸੁਣਦੇ ਨੇ ਨਾ ਕੋਈ। ਕੀ ਕਰੀਏ? ਸਾਨੂੰ ਕੋਈ ਸਮਝ ਨਹੀਂ ਆਉਂਦੀ ਪਈ ਹੈ, ਸਾਡੀ ਕੋਈ ਸੁਣੇ ਤੇ ਸਹੀ। ਕੀ ਨਾਂ ਜੇ ਭੈਣ ਜੀ? ਬਿਸਮਿल्ला। ਅੱਛਾ ਜੀ, ਤੇ ਦੱਸੋ ਬਿਸਮਿल्ला ਕਰੋ, ਕੀ ਆਇਆ ਬਿੱਲ? ਬਿੱਲ ਪਿਛਲੀ ਵਾਰੀ 20,000 ਮੇਰੇ ਬੰਦੇ ਦਾ ਐਕਸੀਡੈਂਟ ਹੋਇਆ, ਰਕਸ਼ਾ ਚਲਾਉਂਦਾ, ਹੁਣ ਵੀ ਉਹ ਬਿਮਾਰ ਹੈ, ਘਰ ਪਿਆ। ਮੈਂ ਆਪੇ ਕਾਲੇ ਸਰਕਾਰ ਦੀ ਮਰੀਜ਼ ਆ, ਇਹਨਾਂ ਦੀ ਫੋੜੀ ਪਈ ਆ, ਅਸੀਂ ਕਿਰਾਏ ਦਈਏ, ਅਸੀਂ ਇਹਨਾਂ ਦੇ ਬਿੱਲ ਪੂਰੇ ਕਰੀਏ। 2-2 ਕਿਲੋ ਮੁੰਡੇ ਕੋ ਆਟਾ ਲੈ ਕੇ ਰੋਟੀ ਪਕਾਉਂਦੇ ਆ, 500 ਰੁਪਇਆ ਕਦੀ 300 ਰੁਪਇਆ, ਕਿੱਥੇ ਜਾਈਏ? ਸਾਨੂੰ ਦੱਸੋ। ਸਾਡੇ ਮੀਟਰ ਪਿਛਲੀ ਵਾਰੀ ਕੱਟ ਦਿੱਤਾ। ਮੇਰੀ ਨਿੱਕੀ ਜਿਹੀ ਦੋਤਰੀ ਇੰਨੀ ਬਿਮਾਰ ਰਹੀ ਹੈ, ਉਦੋਂ ਰੋ ਕੇ ਬੇਹੋਸ਼ ਹੋ ਗਈ। ਫਿਰ ਡਾਕਟਰਾਂ ਕੋ ਖੜਿਆ ਗਰੀਬ ਨੂੰ ਤੇ ਉਹਨਾਂ ਨੇ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਉਹਨਾਂ ਕੇ ਪੈਸੇ ਲਿਆਵੋ, ਕਿੱਥੋਂ ਲਿਆਈਏ? ਹੱਲੇ ਤੱਕ ਵੀ ਉਹ ਹਿਸਾਬ ਦੀ ਸਹੀ ਨਹੀਂ ਹੋਈ, ਉਸ ਤੋਂ ਤੇ ਨਹੀਂ ਆਈ ਹੈ। ਵੋਟ ਲੈ ਲੱਗੇ ਬੂਹੇ ਭਰਨੇ, ਮਾਂ ਜੀ ਖਾਲਾ ਜੀ, ਹੁਣ ਉਹਨੇ ਫੂੜੀ ਪੈ ਗਈ ਨੇ ਨਾ ਨਵਾਜ਼ ਚੰਗਾ ਤੇ ਨਾ ਮਰਾ ਚੰਗਾ। ਅੱਲਾ ਕਰਕੇ ਸਾਡੀਆਂ ਝੋਲੀਆਂ ਤੁਹਾਨੂੰ ਡੋਰੇ ਪੈ ਜਾਣ, ਤੁਹਾਨੂੰ ਦੰਦਲਾ ਪੈ ਜਾਣ, ਤੁਸੀਂ ਮਰ ਜਾਓ ਅੱਲਾ ਕਰਕੇ। ਮੈਂ ਤੇ ਆਪ ਹੀ ਮਰਨ ਨੂੰ ਪਈ ਆ, ਜਾਂ ਸਾਨੂੰ ਜ਼ਹਿਰ ਦੀਆਂ ਪੁੜੀਆਂ ਦੇ ਦਿਓ, ਅਸੀਂ ਖਾ ਕੇ ਮਰ ਜਾਈਏ, ਅਸੀਂ ਮਰ ਜਾਈਏ, ਤੁਹਾਡੀ ਜਾਨ ਛੁੱਟ ਜਾਏ, ਗਰੀਬ ਲੋਕ ਮਰ ਜਾਣ ਤੁਹਾਡੀ ਨਜ਼ਰ ਦੇ ਵਿੱਚ। ਜ਼ਲੀਲ ਕਰਕੇ ਰੱਖ ਛੱਡਿਆ, 12,000 ਫੇਰ ਕਰ ਦਿੱਤਾ, 20,000 ਪਿਛਲਾ ਨੇ ਕਰਜ਼ਾ ਲਾਇਆ, ਮਰਿਆ। ਹਲੇ ਉਹ ਲੋਕਾਂ ਦੇ ਹੱਥ ਦੇਣੇ ਨੇ ਤੁਹਾਨੂੰ। ਲੋ ਜੀ ਸਾਹਿਬੋ, ਤੁਸੀਂ ਇਸ ਖਾਤੂਨ ਦੀਆਂ ਗੱਲਾਂ ਸੁਣੀਆਂ। ਉਹਦਾ ਬੰਦਾ ਰਕਸ਼ਾ ਚਲਾਉਂਦਾ ਸੀ, ਐਕਸੀਡੈਂਟ ਹੋ ਗਿਆ ਤੇ ਘਰ ਮੰਜੀ ਦੇ ਪਿਆ। ਆਪ ਵਿਚਾਰੀ ਹੈਪਾਟਾਈਟਸ ਦੀ ਮਰੀਜ਼ ਹੈ। ਉਹਨੇ ਦੱਸਿਆ ਕਿ ਮੈਨੂੰ ਕਾਲਾ ਯਰਕਾਨ ਹੈ। ਤੇ ਸਾਹਿਬੋ, ਉਹਦੇ ਦਿਲ ਦੇ ਵਿੱਚੋਂ ਨਿਕਲਣ ਵਾਲੀਆਂ ਜਿਹੜੀਆਂ ਚੀਕਾਂ ਨੇ ਤੁਸੀਂ ਆਪਣੇ ਕੰਨੀ ਸੁਣੀਆਂ ਨੇ। ਸਾਡੀ ਦੁਆ ਹੈ ਕਿ ਰੱਬ ਵੀ ਇਹਨਾਂ ਗਰੀਬਾਂ ਦੀ ਗੱਲ ਸੁਣੇ। ਆਓ ਇੱਕ ਦੋ ਹੋਰ ਇੱਕ ਬੇਵਾ ਔਰਤ ਦੇ ਨਾਲ ਤੁਹਾਨੂੰ ਮਿਲਵਾਈਏ। ਕੀ ਨਾਂ ਹੈ ਪੁੱਤਰ ਤੇਰਾ? ਮੇਰਾ ਨਾਮ ਬਾਨੋ ਹੈ। ਤੇ ਤੇਰਾ ਬੰਦਾ ਕੋਈ ਨਹੀਂ? ਨਹੀਂ। ਫੌਤ ਹੋ ਗਿਆ? ਹਾਂਜੀ। ਤੇ ਕਿਵੇਂ ਗੁਜ਼ਾਰਾ ਹੁੰਦਾ ਹੈ? ਕੰਮ ਕਰਨੀ ਮੈਂ ਲੋਕਾਂ ਦੇ ਘਰਾਂ 'ਚ। ਅੱਛਾ, ਤੇ ਕਿੰਨਾ ਬਿੱਲ ਆਇਆ ਜੇ? 11,000। ਅੱਛਾ, ਤੇ ਮੇਰੇ ਬੱਚੇ ਵੀ ਛੋਟੇ ਨੇ, ਇੱਕ ਬੱਚਾ ਵੀ ਮੇਰਾ ਮਜ਼ਦੂਰ ਹੈ ਤੇ ਅਸੀਂ ਹੁਣ ਕਿਰਾਏ ਤੇ ਰਹਿੰਦੇ ਹਾਂ। ਅਸੀਂ ਖਾਈਏ ਇੱਕ ਬਿੱਲ ਤਾਰੀਏ। ਕਿੰਨੇ ਬੱਚੇ ਨਹੀਂ? 4 ਬੱਚੇ ਨੇ ਤੇ ਇੱਕ ਵਿੱਚੋਂ ਮਜ਼ਦੂਰ ਹੈ। ਹਾਂਜੀ। ਤੇ ਕਿੰਨੀ ਕਮਾਈ ਕਰਨੀ ਹੈ ਲੋਕਾਂ ਦੇ ਘਰਾਂ 'ਚ ਕੰਮ ਕਰਕੇ? 11,000 ਰੁਪਇਆ ਮੇਰੀ ਤਨਖਾਹ ਹੋਵੇ। ਅੱਛਾ, ਤੇ 11,000 ਹੀ ਬਿੱਲ ਆ ਗਿਆ। ਹਾਂਜੀ। ਤੇ ਹੁਣ ਕਿਵੇਂ ਮੇਰੀ ਭੈਣ ਤੇਰਾ ਗੁਜ਼ਾਰਾ ਹੋਵੇਗਾ? ਹੁਣ ਪਤਾ ਨਹੀਂ ਅਸੀਂ ਉਹ ਕੀ ਕਰਾਂਗੇ, ਮੰਗ ਕੇ ਖਾਵਾਂਗੇ, ਬੱਚਿਆਂ ਨੂੰ ਖਵਾਵਾਂਗੇ। ਤੇ ਕੀ ਆਂਦੇ ਹੋ ਫਿਰ ਹਕੂਮਤ ਨੂੰ? ਕੀ ਆਂਦੇ ਹੋ ਵਜ਼ੀਰ ਆਜ਼ਮ ਸ਼ਬਾਜ਼ ਸ਼ਰੀਫ ਨੂੰ? ਕੀ ਆਂਦੇ ਹੋ? ਅਸੀਂ ਕੀ ਉਹਨਾਂ ਨੂੰ ਕਹਿਣਾ? ਅਸੀਂ ਉਹਨਾਂ ਦੀ ਇੱਥੇ ਫੂੜੀ ਪਾਈ, ਉਹਨਾਂ ਨੂੰ ਰੋਨੇ ਆ ਦਿਨ ਰਾਤ। ਇੰਨੀ ਮਹਿੰਗਾਈ ਉਹ ਤਾਂ ਕੀਤੀ, ਉਹ ਤਾਂ ਬਿੱਲ ਹੀ ਨਿਕਲਦੇ, ਇੰਨਾ ਸਾਡਾ ਬਲਦਾ ਨਹੀਂ। ਕਿਰਾਇਆ ਤੇ ਅਸੀਂ ਰਹਿੰਦੇ ਸਾਰੀ ਦਿਹਾੜੀ ਬਾਹਰ ਰਹੀਦਾ ਤੇ ਇੰਨਾ ਸਾਡਾ ਬਲਦਾ ਨਹੀਂ ਜਿੰਨਾ ਸਾਨੂੰ ਬਿੱਲ ਘੱਲਿਆ ਵੇ। ਅਸੀਂ ਕੀ ਕਰੀਏ ਹੁਣ? ਇਹ ਬੱਚੇ ਨੇ ਛੋਟੇ ਹੁਣ ਮੰਗ ਕੇ ਉਹਨਾਂ ਨੂੰ ਖਵਾਣਾ ਕਿ ਬਿੱਲ ਧਾਰ। ਕਿਰਾਏ ਤੇ ਰਹਿੰਦੇ ਆ, ਮੀਆਂ ਮੇਰੇ ਨੂੰ ਸੱਟ ਲੱਗ ਗਈ, ਉਹ ਕਮਾਉਂਦਾ ਨਹੀਂ, ਮੈਨੂੰ ਦਿਲ ਦਾ ਮਸਲਾ ਹੈ। ਕਿਰਾਇਆ ਕਰੀਏ ਬਿੱਲ ਤਾਰੀਏ, ਹੁਣ ਫਿਰ ਅਸੀਂ ਕੀ ਕਰੀਏ? ਜਿਹੜਾ 20,000 ਬਿੱਲ ਆ ਗਿਆ ਤੇ ਹੁਣ ਕਿਰਾਏ ਵਾਲੇ ਵੀ 20,000 ਰੁਪਇਆ ਦਈਏ ਤੇ ਖਾਈਏ ਕਿ ਕੀ ਕਰੀਏ? ਹੁਣ 2 ਬੱਚੇ ਨੇ ਮਾਸ਼ਾਅੱਲਾ, ਉਹ ਵੀ ਕਮਾਉਂਦੇ ਨੇ, ਕਿਰਾਇਆ ਦੇਣ ਕਿ ਬਿੱਲ ਤਾਰਨ ਕੇ ਸਾਡੇ ਘਰ ਢਿੱਡ ਦਾ ਕਰਨ। ਬਾਟੇ ਬੁੱਟੇ ਕੱਪੜੇ ਪਾਈ ਫਿਰਨੇ ਆ, ਕੱਪੜੇ ਵੀ ਨੇ ਸਵਾਦ ਦੇ ਲੱਭਦੇ, ਕੀ ਕਰੀਏ ਫਿਰ? ਬੱਚੇ ਵੀ ਆਂਦੇ ਨੇ ਛਾਵਾਂ ਖਵਾ ਲਓ, ਰੋਟੀ ਖਵਾ, ਮਹਾ ਰੋਟੀ ਵੀ ਨਹੀਂ ਸਾਡੀ ਪੂਰੀ ਹੁੰਦੀ। ਅਸੀਂ ਹੁਣ ਕਿੱਥੇ ਜਾਈਏ? ਕਿਰਾਏ ਵਾਲੇ ਵੀ ਆਂਦੇ ਨੇ ਦਿਓ ਕਿਰਾਇਆ, 20,000 ਰੁਪਇਆ ਕਿਰਾਇਆ ਦੇਣ ਦੇ ਆ, ਉਹ ਵੀ ਨਹੀਂ ਘੱਟ ਕਰਦੇ। ਬਿੱਲ ਵੇ ਤੇ ਬਿੱਲ ਵੀ 30-40,000 ਰੁਪਇਆ ਬਿੱਲ ਆਉਣ ਡਿਆ ਹੈ। ਆ ਜਾ ਕੇ 2 ਪੱਖੇ ਚਲਾਈ ਦੇ ਨੇ, ਬਿੱਲ ਤਾਰੀਏ ਕਿ ਕਿਰਾਇਆ ਦੇਈਏ? ਅਸੀਂ ਤਾਂ ਬੜੇ ਪਰੇਸ਼ਾਨ ਹੋਏ ਆ।
7 ਮੰਜੀਆਂ ਸਾਡੀਆਂ ਜਿਹੜੀਆਂ ਅਸੀਂ ਸਾਰੀਆਂ ਇੱਕ ਪੱਕੇ ਥੱਲੇ ਢਾ ਕੇ ਸੌਂਦੇ ਹਾਂ। ਸਾਰੀ ਰਾਤ ਅਸੀਂ ਬੱਤੀਆਂ ਬੰਦ ਰੱਖਨੇ ਆ, ਬੱਚਿਆਂ ਦੇ ਕੱਪੜੇ ਭਿਉਂ ਕੇ ਦੇਨੇ ਆ। ਗਰਮੀ ਹੈ ਮੀਆਂ ਸਾਡਾ ਮੇਰਾ ਬਿਮਾਰ ਹੈ, ਦਿਹਾੜੀ ਲੱਗਦੀ ਨੇ ਉਹਨਾਂ ਕੋਲੋਂ, ਕਦੇ ਲੱਭਦੀ ਕਦੇ ਨਹੀਂ ਲੱਭਦੀ, ਤੇ 14,000 ਰੁਪਇਆ ਬਿੱਲ ਤੇ ਕਿੱਥੋਂ ਤਾਰਨਾ ਸੀ। ਖਰਚੇ ਆਪਣੇ ਘਰ ਦੇ ਪੂਰੇ ਨਹੀਂ ਹੁੰਦੇ, ਕਿਤੇ ਜਾਇਆ ਆਇਆ ਨਹੀਂ ਜਾਂਦਾ, ਕਿਸੇ ਦੀ ਖਬਰ ਨਹੀਂ ਲਈ ਜਾਂਦੀ। ਬਸ ਇਹਨਾਂ ਨੂੰ ਅਸੀਂ ਦੇਈ ਜਾਂਦੇ ਆ, ਇਹਨਾਂ ਦਾ ਹੀ ਤਾਰੀ ਜਾਂਦੇ ਆ ਬਿੱਲ। ਇਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ, ਆਪੇ ਤੇ ਏਸੀਆਂ ਥੱਲੇ ਰਹਿੰਦੇ ਨੇ, ਇਹਨਾਂ ਦੇ 1 ਮਿੰਟ ਨਹੀਂ ਪਸੀਨੇ ਨਾਲ ਕੋ ਚੱਲੇ ਜਾਂਦੇ। ਤੇ ਜਿਹੜੀ ਇੱਥੇ ਆਵਾਮ ਭੁੱਖੀ ਮਰਦੀ ਪਈ ਹੈ ਤੇ ਬਿੱਲ ਤਾਰੀ ਜਾਂਦੀ, ਉਹਨਾਂ ਰੋਣਾ ਜਾਣ ਇਹਨਾਂ ਦੀ ਬਹਿ ਕੇ। ਕੀ ਸਾਨੂੰ ਬਿੱਲਾਂ ਦਾ ਇਹਨਾਂ ਨੇ ਦਿੱਤਾ? ਸਾਨੂੰ ਜਿਹੜੇ ਇਹਨਾਂ ਨੂੰ ਵੋਟ ਦਿੱਤੇ ਨੇ, ਸਾਨੂੰ ਕੀ ਸਿਲਾ ਦਿੱਤਾ ਨੇ? ਅਸੀਂ ਲੋਕਾਂ ਨੂੰ ਲਾ ਕੇ ਇਹਨਾਂ ਨੇ ਵੋਟ ਦੇਣਾ, ਅਸੀਂ ਇਹਨਾਂ ਨੂੰ ਵੋਟ ਦੇਣੇ ਨੇ, ਤੇ ਸਾਨੂੰ ਕੀ ਸਿਲਾ ਮਿਲਿਆ ਇਹਨਾਂ ਦਾ? ਸਾਰੇ ਸਾਨੂੰ ਗੱਲਾਂ ਕਰਦੇ ਦਵੋ, ਹੋਰ ਨਵਾਜ਼ ਸ਼ਰੀਫ ਨੂੰ ਵੋਟ ਦਵੋ, ਹੋਰ ਮਰਜ਼ੀਆਂ ਨੂੰ ਆ ਦਵੋ। ਹੋਰ ਨਾ ਹੋਟਲਾਂ ਤੇ ਬੜਾ ਜ਼ਿਆਦਾ ਕਹਿੰਦੀ ਆਟਾ ਸਸਤਾ ਕਰੋ ਤੇ ਕਰੋ, ਤੇ ਇੱਥੇ ਨਹੀਂ ਆ ਸਕਦੀ। ਇੱਥੇ ਆ ਕੇ ਵੇਖੇ ਨਾ, ਇੱਥੇ ਅਸੀਂ ਚੱਲਣ ਦੇ ਨੇ ਸਾਰੀ ਉਮਰ ਕੁੱਲ ਨਹੀਂ ਲਿਆ ਗਿਆ। ਇੱਕ ਅੱਧੇ ਹੱਥ ਦਾ ਮਕਾਨ 3 ਸਾਡੇ ਬਲਬ ਨੇ ਕੀਤਾ ਸੀ, ਉਹ ਨਹੀਂ ਚਲਾਉਣ ਦਿੰਦੇ ਬੱਚਿਆਂ ਨੂੰ। ਕੋਈ ਖਿਆਲ ਕਰਨ ਗਰੀਬ ਦਾ, ਇਸ ਤਰ੍ਹਾਂ ਨਾ ਲੋਕਾਂ ਕੋਲ ਲਾਂਤਾ ਲੈਣ ਤੇ ਨਾ ਲੋਕਾਂ ਕੋਲ ਹੁਕੂਮਤ ਬਣ ਕੇ ਰਵੇ। ਹੁਕੂਮਤ ਨਾਲ ਉਹਨਾਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਤੇ ਜਿਵੇਂ ਦੀ ਆਵਾਮ ਉਸ ਤਰ੍ਹਾਂ ਦਾ ਹੁਕੂਮਤਾਂ ਹੋ ਗਈਆਂ ਨੇ, ਬਸ ਇਹਨਾਂ ਨੇ ਆਪਣੇ ਹੀ ਥੈਲੇ ਭਰੀ ਜਾਣੇ ਨੇ, ਆਪਣੇ ਹੀ ਇਹਨਾਂ ਨੇ ਬੈਂਕ ਭਰੀ ਜਾਣੇ ਨੇ, ਕਿਸੇ ਨੂੰ ਕੱਖ ਨਹੀਂ ਦੇਣਾ। ਨਾ ਮਰਾਨ ਕਾ ਕੋਈ ਸਾਡਾ ਸਵਾਰ ਕੇ ਗਿਆ, ਨਾ ਸਾਡਾ ਇਹਨਾਂ ਨੇ ਕੋਈ ਸਵਾਰਨਾ। ਤੇ ਚਲੋ ਰੋਟੀ ਖਾਣ ਜੋਗਾ ਤੇ ਮਾਸਾ ਬਚ ਜਾਣ, ਜਿਹੜੇ ਬਿੱਲ ਨਹੀਂ ਸਾਨੂੰ ਕੋਈ ਦਿੱਤੇ ਜਾਂਦੇ। ਅਸੀਂ ਮਾੜੇ, ਅਸੀਂ ਕਿਰਾਏ ਤੇ ਰਹਿੰਦੇ, ਝੂਠ ਨਹੀਂ ਬੋਲਦੇ, ਸਾਡਾ ਆਪਣਾ ਮਕਾਨ ਅੱਲਾ ਦਾ ਸ਼ੁਕਰ ਹੈ। ਬਾਕੀ ਨਹੀਂ ਤਾਰੇ ਜਾਂਦੇ ਬਿੱਲ ਸਾਡੇ ਕੋਲੋਂ। ਤੇ ਸਾਡਾ ਕਾਰੋਬਾਰ ਹੀ ਹੈ ਨਹੀਂ ਕੋਈ ਵੀ, ਅਸੀਂ ਆਪ ਕਿਸੇ ਦਾ ਘਰ ਜਾ ਕੇ ਕੰਮ ਕਰੀਦਾ। ਇਹ ਬੰਦਾ ਮੇਰਾ ਵੇਖੋ ਆ ਕੇ ਹਾਲ, ਇਹਨਾਂ ਦਾ ਕੋਈ ਦਿਹਾੜੀ ਲਾਉਣ ਵਾਲੇ ਮਿਸਤਰੀਆਂ ਦੇ ਨਾਲ ਦਿਹਾੜੀ ਲੱਗਦੀ ਨੇ, ਲੱਭਦੀ ਨਹੀਂ ਦਿਹਾੜੀ ਕਿਧਰੇ ਵੀ। ਜਾਂਦੇ ਨੇ ਅੱਡੇ ਤੇ ਵਾਪਸ ਆ ਜਾਂਦੇ ਨੇ। ਕੋਈ ਕਾਰੋਬਾਰ ਹੀ ਤੇ ਦੇਣ ਨਾਲ, ਚਲੋ ਲੋਕੀ ਕਰ ਲੈਣ ਮੈਨੇਜ। ਆਪੇ ਮੈਂ ਫਟਵਾ ਸੇਨੀ ਆ, ਬੱਚੇ ਮੇਰੇ ਸਾਥ ਵੇ ਨਿੱਕੇ ਨਿੱਕੇ ਬੱਚੇ ਮੇਰੇ, ਮੈਂ ਕੀ ਕਰਾਂ? ਕਿਰਾਇਆ ਭਰਾਂ ਕੀ ਕਰਾਂ? ਬਿੱਲ 10,000 ਰੁਪਏ ਬਿੱਲ ਆ ਗਿਆ, ਮੀਆਂ ਮੇਰਾ ਕੋਈ ਨਹੀਂ ਆਇਆ, ਤੇ ਮੈਂ ਕੀ ਕਰਾਂ? ਬੱਚਿਆਂ ਨੂੰ ਕਮਾਵਾਂ ਬਿੱਲ ਭਰਾਂ। ਤੁਹਾਡਾ ਕੀ ਨਾਂ ਹੈ? ਹਰਿਆਣਾ ਕੋ ਸਰ। ਤੇ ਤੁਹਾਨੂੰ ਕਿੰਨਾ ਬਿੱਲ ਆਇਆ ਹੈ? ਸਾਨੂੰ ਪਿਛਲੇ ਮਹੀਨੇ ਵੀ 17,000 ਨਖੁੱਟਿਆਂ ਨੇ ਭੇਜਿਆ, ਅੱਗੋਂ ਵੀ 17,000 ਭੇਜ ਦਿੱਤਾ ਨੇ। ਇੱਕ ਮੇਰਾ ਪੁੱਤਰ ਹੈ ਕਮਾਨ ਵਾਲਾ, ਆਪ ਮੈਂ ਦਿਲ ਦੀ ਮਰੀਜ਼ ਆ। ਇਹ ਆਪਣੇ ਨਿੱਕੇ ਬੱਚੇ ਨੇ, ਉਹਨਾਂ ਦਾ ਢਿੱਡ ਟੋਰੀਏ ਕਿ ਇਹਨਾਂ ਦਾ ਢਿੱਡ ਟੋਰੀਏ। ਅਸੀਂ ਤੇ ਜੋ ਕਮਾਈ 1.5 ਆਨੇ ਦੀ ਕਮਾਈ ਕਰਨੇ, ਵਾਲ ਕੱਟ ਕੇ ਵਾਲ ਮੁੜਾ ਲਿਆਉਂਦਾ, ਉਹ ਇਹਨਾਂ ਦੇ ਪੇਟਾਂ ਚ ਪਾ ਛੱਡਣਾ। ਕਿੱਥੋਂ ਖਾਣਾ, ਬੱਚਿਆਂ ਨੂੰ ਕਿੱਥੋਂ ਦੇਣਾ, ਆਪੂ ਕਿੱਥੋਂ ਖਾਣਾ, ਦਵਾਈਆਂ ਕਿੱਥੋਂ ਟੋਰਨੀਆਂ ਨੇ? ਦਿਲ ਦੇ ਬੰਦੇ ਦੀਆਂ ਦਵਾਈਆਂ ਕਿੰਨੀਆਂ ਮਹਿੰਗੀ, ਕਿੱਥੋਂ ਲਿਆ ਕਟੋਰ। ਮੁੰਡਾ ਰੋਂਦਾ ਪਰੇਸ਼ਾਨ ਹੁੰਦਾ, ਨਹੀਂ ਪੁੱਤਰਾ ਮੈਂ ਮਰ ਜਾ, ਮੇਰੀ ਦਵਾਈ ਨਾ ਤੂੰ ਲਿਆ, ਬੱਚਿਆਂ ਨੂੰ ਰੋਟੀ ਖਵਾ ਲੈ। ਅਸੀਂ ਕਿੱਥੋਂ ਟੋਰਿਆ? ਨਖੁੱਟਿਆਂ ਨੇ 2-2 ਮਹੀਨੇ 4-4 ਮਹੀਨੇ ਇੰਜ ਬਿੱਲ ਟੋਰਿਆ ਜਿਵੇਂ ਪਾਗਲ ਕਰ ਛੜਿਆ ਨੇ। ਅੱਲਾ ਕੱਖ ਨਾ ਨੇ ਰਵੇ, ਨਾ ਨਵਾਜ਼ ਸ਼ਰੀਫ ਦਾ ਤੇ ਨਾ ਇਮਰਾਨ ਖਾਨ ਦਾ। ਜੇਲਾਂ ਚ ਤਰੱਕਣ ਜੋਗੇ ਰਹਿ ਜਾਣ, ਉੱਥੇ ਸੜਦੇ ਰਹਿਣ ਤੇ ਇਹਨਾਂ ਨੂੰ ਪਤਾ ਲੱਗੇ ਵੀ ਆਵਾਮ ਵੀ ਸੜਦੀ ਏ, ਇਹ ਵੀ ਰੋਂਦੀ ਹੈ ਵੀ ਸਾਡੀ ਜਾਨ ਨੂੰ। ਅਸੀਂ ਤੇ ਇਹ ਗੱਲ ਕਰ ਸਕਦੇ। ਤੇ ਕੀ ਤੁਹਾਡਾ ਮੁੰਡਾ ਕੰਮ ਕਰਦਾ? ਨਾਈਆਂ ਦਾ ਤੁਸੀਂ ਦੱਸੋ, 50 ਰੁਪਏ ਨਾਲ ਕਿੱਥੋਂ ਸ਼ੇਪਾਂ ਪੂਰੀਆਂ ਕਿੰਨੇ ਕੁ ਮਹੀਨੇ ਦੇ ਪੈਸੇ ਬਣਦੇ ਹੁੰਦੇ? ਆਈਏ ਸਮਝ। ਇੱਕ 50 ਚ ਦਿਲ ਕੇ ਦੂਜੀ ਵਾਰੀ ਸਾਰਾ ਦਿਨ ਬੈਠੇ ਰਹੋ ਤਾਂ ਕੋਈ ਆਏ ਹੀ ਨਾ ਵਾਲ ਕਟਾਣ। ਤੇ ਬੰਦਾ ਕੋਈ ਨਹੀਂ ਜੇ? ਬੰਦਾ ਮੇਰਾ ਮਰ ਗਿਆ, ਮੈਂ ਰੰਡੀ ਰਾਨਾ, ਅੱਗੋਂ ਮੈਂ ਬਿਮਾਰ ਆ, ਸ਼ੂਗਰ ਹੈ, ਬਲੱਡ ਹੈ, ਦਿਲ ਦੀ ਮਰੀਜ਼ ਆ। ਇਹ ਚੰਗਾ ਇਹਨਾਂ ਨੂੰ ਖੁੱਟਿਆਂ ਨੇ ਸਾਡੀ ਜਾਨ ਨੂੰ ਖਾ ਛੜਿਆ। ਅੱਲਾ ਇਹਨਾਂ ਦਾ ਕੱਖ ਨਾ ਰਵੇ, ਆ ਪੇਸੀਆਂ 'ਚ ਬੈਠੇ, ਅਸੀਂ ਪੱਖਿਆਂ ਤੋਂ ਵੀ ਮਜਬੂਰ ਆ। ਲੋ ਜੀ ਪਿਆਰਿਓ, ਇਸ ਬੇਵਾ ਔਰਤ ਦੀਆਂ ਤੁਸੀਂ ਗੱਲਾਂ ਸੁਣੀਆਂ ਨੇ। ਉਹ ਵਿਚਾਰੀ ਦੱਸਦੀ ਹੈ ਕਿ ਇੱਕੋ ਮੇਰਾ ਪੁੱਤਰ ਹੈ ਤੇ ਉਹ ਨਾਈਆਂ ਦਾ ਕੰਮ ਕਰਦਾ ਹੈ। ਤੇ ਤੁਸੀਂ ਦੇਖੋ ਕਿ ਦਿਲ ਦੀ ਮਰੀਜ਼ ਹੈ, ਬਲੱਡ ਪ੍ਰੈਸ਼ਰ ਦੀ ਉਹਨੂੰ ਤਕਲੀਫ ਹੈ, ਸ਼ੂਗਰ ਇਸ ਔਰਤ ਨੂੰ ਹੈ, ਬੇਵਾ ਔਰਤ ਹੈ। ਇਮਰਾਨ ਖਾਨ ਦੇ ਦੌਰ 'ਚ ਫੇਰ ਲੋਕਾਂ ਨੂੰ ਹੈਲਥ ਕਾਰਡ ਬਣੇ ਸਨ, ਸ਼ਨਾਖਤੀ ਕਾਰਡ ਦੇ ਉੱਤੇ ਇਲਾਜ ਹੋ ਜਾਂਦੇ ਹਨ ਗਰੀਬਾਂ ਦੇ। ਮੌਜੂਦਾ ਦੌਰ ਦੇ ਵਿੱਚ ਉਹਦੇ ਉੱਤੇ ਵੀ ਕੱਟ ਲਾ ਦਿੱਤਾ ਹੋਇਆ ਹੈ ਗੌਰਮੈਂਟ ਨੇ। ਸੁਣਿਆ ਹੈ ਕੋਈ ਅੱਧੇ ਪਚੱਧੇ ਪੈਸੇ ਸ਼ਨਾਖਤੀ ਕਾਰਡ 'ਚੋਂ ਮਿਲ ਸਕਦੇ ਨੇ। ਜਿਹੜੀ ਉਹ ਸਹੂਲਤ ਇਮਰਾਨ ਖਾਨ ਦੇ ਦੌਰ 'ਚ ਸੀ ਉਹ ਵੀ ਨਹੀਂ ਮੌਜੂਦ, ਖਤਮ ਹੋ ਗਈ। ਤੇ ਪਿਆਰਿਓ, ਹਕੀਕੀ ਬਾਤ ਵੀ ਇਹ ਹੈ ਕਿ ਲਾ ਇਲਾਹਾ ਇल्लल्लाह ਮੁਹੰਮਦ ਰਸੂਲullah, ਇਹ ਸਾਰੇ ਮਹੱਲੇ 'ਚੋਂ ਜ਼ਿਆਦਾ ਅਕਸਰੀਅਤ ਲੋਕਾਂ ਨੇ ਵੋਟ ਵੀ ਨਵਾਜ਼ ਸ਼ਰੀਫ ਨੂੰ ਦਿੱਤੇ ਨੇ। ਇਹ ਮੈਂ ਜ਼ਾਤੀ ਤੌਰ ਤੇ ਜਾਣਨਾ, ਕਿਉਂਕਿ ਇਹ ਸਾਡੇ ਨੇੜੇ ਹੀ ਮਹੱਲਾ ਹੈ। ਔਰ ਬਹੁਤ ਜ਼ਿਆਦਾ ਗੁਜਰਾਂਵਾਲਾ ਦੇ ਲੋਕ ਜਿਹੜੇ ਨੇ ਉਹ ਅੱਜ ਵੀ ਮੀਆਂ ਨਵਾਜ਼ ਸ਼ਰੀਫ ਦੀ ਪਾਰਟੀ ਨੂੰ ਹੀ ਵੋਟ ਕਰਦੇ ਨੇ। ਲੇਕਿਨ ਮੀਆਂ ਨਵਾਜ਼ ਸ਼ਰੀਫ ਨੇ 2018 ਦੇ ਇਲੈਕਸ਼ਨਾਂ ਦੇ ਵਿੱਚ ਵੀ, ਜਦੋਂ ਨਵਾਜ਼ ਲੀਗ ਨੇ ਪੂਰੇ ਸ਼ਹਿਰ ਗੁਜਰਾਂਵਾਲਾ ਦੇ ਵਿੱਚੋਂ ਕਲੀਨ ਸਵੀਪ ਕੀਤਾ ਸੀ, ਇੱਕ ਸੀਟ ਕਿਸੇ ਹੋਰ ਪਾਰਟੀ ਨੇ ਨਹੀਂ ਸੀ ਜਿੱਤੀ। ਮੀਆਂ ਨਵਾਜ਼ ਸ਼ਰੀਫ ਨੇ ਉਦੋਂ ਵੀ ਸ਼ਹਿਰ ਵਾਸਤੇ, ਸ਼ਹਿਰ ਦੇ ਲੋਕਾਂ ਵਾਸਤੇ ਕੱਖ ਨਹੀਂ ਸੀ ਕੀਤਾ। ਔਰ ਮੋਹਸਨ ਨਕਵੀ ਨੇ ਆਪਣੀ
ਛੋਟੀ ਜਿਹੀ ਦੁਰਾਨੀਏ ਦੀ ਹਕੂਮਤ ਦੇ ਵਿੱਚ ਸਾਡੇ ਸ਼ਹਿਰ ਗੁਜਰਾਂਵਾਲਾ ਨੂੰ ਚਿਲਡਰਨ ਹਸਪਤਾਲ ਵੀ ਦਿੱਤਾ, ਪਿਆਰਿਓ ਯੂਨੀਵਰਸਿਟੀ ਵੀ ਦਿੱਤੀ, ਮੋਟਰਵੇ ਲਿੰਕ ਵੀ ਦਿੱਤਾ। ਜਿਹੜੇ ਕਿ ਸਾਡੇ ਦੇਰੀਨਾ ਮੁਤਾਲਬਾਤ ਸਨ ਉਹ ਸਾਰੇ ਪੂਰੇ ਕਰ ਦਿੱਤੇ ਮੋਹਸਨ ਨਕਵੀ ਨੇ ਆਪਣੀ ਇੰਟਰਮ ਗਵਰਨਮੈਂਟ ਦੇ ਵਿੱਚ। ਤੇ ਮੌਜੂਦਾ ਵਜ਼ੀਰ ਅੱਲਾ ਰੋਜ਼ ਦਾ ਇੱਕ ਨਵਾਂ ਮਨਸੂਬਾ ਦੇ ਰਹੀ ਹੈ ਆਵਾਮ ਨੂੰ, ਲੇਕਿਨ ਔਨ ਗਰਾਊਂਡ ਜ਼ਮੀਨੀ ਹਕਾਇਕ ਕੀ ਨੇ, ਹੋ ਕੀ ਰਿਹਾ ਉਹ ਤੁਸਾਂ ਇਹਨਾਂ ਲੋਕਾਂ ਦੀ ਜ਼ੁਬਾਨੀ ਆਪੂ ਸੁਣਿਆ ਤੇ ਆਪੂ ਵੇਖਿਆ। ਕੋਈ ਅਸੀਂ ਤੁਹਾਨੂੰ ਨਹੀਂ ਦੱਸ ਰਹੇ। ਪਾਕਿਸਤਾਨ ਦਾ ਹਰ ਗਰੀਬ ਇਹਨਾਂ ਦੀ ਜਾਨ ਨੂੰ ਰੋ ਰਿਹਾ, ਮਾਤਮ ਕਰ ਰਿਹਾ। ਜੇ ਆਪਣੇ ਮਾਈ ਬਾਪ ਵਡੇਰਿਆਂ ਦੀ ਦਵਾਈ ਲੈ ਲੈਂਦੇ ਨੇ ਤੇ ਬਿੱਲ ਦੇਣ ਜੋਗੇ ਪੈਸੇ ਨਹੀਂ ਰਹਿੰਦੇ, ਜੇ ਬਿੱਲ ਦੇ ਲੈਂਦੇ ਨੇ ਤੇ ਸਾਰਾ ਮਹੀਨਾ ਫਾਕੇ ਕਰਨੇ ਪੈਂਦੇ ਨੇ, ਰੋਜ਼ੇ ਰੱਖਣੇ ਪੈਂਦੇ ਨੇ। ਪਿਆਰਿਓ ਅੱਲਾਹ ਪਾਕ ਸੱਚੇ ਅੱਗੇ ਹੀ ਸਾਡੀ ਦੁਆ ਹੈ ਕਿ ਅੱਲਾਹ ਪਾਕ ਕੋਈ ਹਜ਼ਰਤ ਉਮਰ ਫਾਰੂਕ ਵਰਗਾ ਆਦਲ ਤੇ ਮੁਨਸਫ ਹੁਕਮਰਾਨ ਸਾਨੂੰ ਅਨਾਇਤ ਕਰਨ ਔਰ ਸਾਡੀਆਂ ਗਰੀਬਾਂ ਦੀਆਂ ਇਸ ਮੁਲਕ ਦੇ ਮਾੜਿਆਂ ਦੀਆਂ ਹਾਵਾਂ ਕਬੂਲ ਕਰਦਿਆਂ ਹੋਇਆਂ ਮਾੜਿਆਂ ਦਾ ਅੱਲਾ ਹੀ ਕੁਛ ਕਰੇ, ਕਿਉਂਕਿ ਹੁਕਮਰਾਨਾ ਕੱਖ ਨਹੀਂ ਕਰਨਾ। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ, ਅੱਲਾ ਬੇਲੀ। रौनक हो जाऊं चट